ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਲਵਾਬ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 16 ਅਗਸਤ ਦਿਨ ਮੰਗਲਵਾਰ ਤੇ ਸਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਗੁਰਾਇਆ ਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਪੰਜਾਬੀ ਸਾਹਿਤ ਨੂੰ ਸੱਟ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਨਹੀਂ ਰਹੇ। ਬੜੀ ਵੱਡੀ ਸੱਟ ਲੱਗੀ ਹੈ ਜੀ ਪੰਜਾਬੀ ਸਾਹਿਤ ਨੂੰ, ਪੰਜਾਬੀਅਤ ਨੂੰ, ਦੋਨਾਂ ਨੂੰ ਬੜੀ ਭਾਰੀ ਸੱਟ ਲੱਗੀ ਹੈ। ਨਾਵਲਕਾਰ ਗੁਰਦਿਆਲ ਸਿੰਘ, ਜਿਨ੍ਹਾਂ ਦੇ ਨਾਵਲ ਸ਼ਾਇਦ ਮੇਰੇ ਖਿਆਲ ਦੇ ਨਾਲ ਜਿਹੜਾ ਵੀ ਕੋਈ ਕਿਤਾਬ ਪੜ੍ਹਦਾ ਹੈ ਆਪਣੇ ਜੀਵਨ ਦੇ ਵਿੱਚ, ਜਦੋਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਦਾ, ਪਲੇਠੀਆਂ ਜਿਹੜੀਆਂ ਕਿਤਾਬਾਂ ਹੁੰਦੀਆਂ, ਮੇਰੇ ਖਿਆਲ ਦੇ ਨਾਲ ਤਕਰੀਬਨ ਹਰੇਕ ਪੰਜਾਬੀ ਦੇ ਉਹ ਜਿਹੜਾ ਸ਼ੁਰੂਆਤੀ ਦੌਰ ਹੁੰਦਾ ਉਹਦੇ ਵਿੱਚ ਜਸਵੰਤ ਸਿੰਘ ਕੰਵਲ ਅਤੇ ਗੁਰਦਿਆਲ ਸਿੰਘ, ਇਹ ਦੋ ਲਿਖਾਰੀਆਂ ਦੀਆਂ ਪੁਸਤਕਾਂ ਜ਼ਰੂਰ ਜਿਹੜੀਆਂ ਪਲੇਠੀਆਂ ਪੁਸਤਕਾਂ ਹੁੰਦੀਆਂ ਉਹਨਾਂ ਦੇ ਵਿੱਚ ਸ਼ਾਮਲ ਹੁੰਦੀਆਂ। ਤਾਂ ਮੇਰੇ ਖਿਆਲ ਦੇ ਨਾਲ ਹਰੇਕ ਪੰਜਾਬੀ ਉਹਨਾਂ ਨੂੰ ਜਾਣਦਾ ਹੋਏਗਾ। ਜੈਤੋਂ ਦੇ ਰਹਿਣ ਵਾਲੇ ਸਨ, ਅੱਜ ਕੱਲ੍ਹ ਉੱਥੇ ਹੀ ਰਹਿ ਰਹੇ ਸੀਗੇ। ਤਬੀਅਤ ਉਹਨਾਂ ਦੀ ਨਾਸਾਜ਼ ਸੀਗੀ ਥੋੜ੍ਹੇ ਸਮੇਂ ਤੋਂ। ਉਮਰ ਵੈਸੇ ਬਹੁਤ ਹੋ ਗਈ ਸੀ ਉਹਨਾਂ ਦੀ, 93 ਸਾਲ ਦੀ ਉਮਰ ਸੀ। 1933 ਦਾ ਇਹਨਾਂ ਦਾ ਜਨਮ ਹੈ। ਬਹੁਤ ਸਾਰੀਆਂ ਸ਼ਾਹਕਾਰ ਰਚਨਾਵਾਂ ਇਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਖਾਸ ਤੌਰ 'ਤੇ ਮੜੀ ਦਾ ਦੀਵਾ, ਅਣਹੋਏ, ਪਰਸਾ, ਇਸ ਤਰ੍ਹਾਂ ਦੇ ਬਹੁਤ ਸਾਰੇ ਨਾਵਲ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਵੀ ਮਿਲੇ ਆ, ਫਿਲਮਾਂ ਵੀ ਬਣੀਆਂ। ਬਹੁਤ ਹੀ ਜ਼ਿਆਦਾ ਪ੍ਰਸਿੱਧੀ ਸੀਗੀ ਗੁਰਦਿਆਲ ਸਿੰਘ ਹੋਰਾਂ ਦੀ। ਮੇਰੇ ਖਿਆਲ ਦੇ ਨਾਲ ਜਿੱਦਾਂ ਨਾਨਕ ਸਿੰਘ ਹੋਰੀ ਨਾਵਲਕਾਰ ਹੋਏ ਆ ਪੰਜਾਬੀ ਸਾਹਿਤ ਦੇ ਵਿੱਚ, ਤੇ ਉਹ ਦੂਜੀ ਪੀੜ੍ਹੀ ਜੇ ਆਪਾਂ ਕਹਿ ਲਈਏ, ਜੇ ਕਿਸੇ ਨੇ ਸੰਭਾਲੀ ਉਸ ਵਿਰਾਸਤ ਤਾਂ ਦੂਜੀ ਪੀੜ੍ਹੀ ਦੇ ਇਹੋ ਹੀ ਸਨ, ਜਸਵੰਤ ਸਿੰਘ ਕੰਵਲ ਹੋਰੀ ਤੇ ਗੁਰਦਿਆਲ ਸਿੰਘ ਹੋਰੀ। ਇਸ ਤੋਂ ਇਲਾਵਾ ਇੱਕ ਇਹਨਾਂ ਦੀ ਜਿਹੜੀ ਵੱਖਰੀ ਗੱਲ ਸੀ ਉਹ ਇਹ ਸੀ ਕਿ ਸਮਾਜਿਕ ਸਰੋਕਾਰ ਤੇ ਖਾਸ ਤੌਰ 'ਤੇ ਕਿਸਾਨੀ ਦੇ ਨਾਲ ਬੜੀ ਨਿੱਜਤਾ ਦੇ ਨਾਲ ਜੁੜੇ ਹੋਏ ਸਨ। ਮੈਨੂੰ ਯਾਦ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਨਿਹੋਰਾ ਵੀ ਇਹਨਾਂ ਨੇ ਮਾਰਿਆ ਸੀ। ਇਹਨਾਂ ਨੇ ਆਖਿਆ ਸੀ ਕਿ ਜਿੰਨਾ ਕੁ ਸਾਡਾ ਰਕਬਾ ਹੈ ਪੰਜਾਬ ਦਾ, ਉਹ 80,000 ਟਰੈਕਟਰ ਦੇ ਨਾਲ ਵਾਹਿਆ ਜਾ ਸਕਦਾ ਹੈ, ਵਾਹਿਆ ਬੀਜਿਆ ਜਾ ਸਕਦਾ। ਅਤੇ ਫਿਰ ਲੱਖਾਂ ਟਰੈਕਟਰ ਹੈ ਜਿਹੜੇ 4-5 ਲੱਖ ਟਰੈਕਟਰ ਜਿਹੜੇ ਹੁਣ 8-9 ਲੱਖ ਤੱਕ ਪਹੁੰਚ ਗਏ ਆ, ਕਿ ਇਹ ਕਾਹਤੋਂ ਇੰਨਾ ਖਰਚਾ ਤੁਸੀਂ ਕਾਹਤੋਂ। ਸੋ ਇਹ ਬਹੁਤ ਬੜੇ ਕਿਸਾਨੀ ਸੰਕਟ ਦੇ ਨਾਲ ਵੀ ਬਹੁਤ ਜਿੱਦਾਂ ਕਹਿ ਲਈਏ ਕਿ ਦਿਲ ਤੋਂ ਜੁੜੇ ਹੋਏ ਸਨ, ਦੇਖਦੇ ਸਨ, ਲਿਖਦੇ ਸਨ, ਲੋਕਾਂ ਨੂੰ ਸੁਝਾਅ ਦਿੰਦੇ ਸਨ। ਇਹਨਾਂ ਦੀ ਮੌਤ ਦਾ ਜਿਹੜਾ ਘਾਟਾ ਹੈ ਉਹ ਤੇ ਅਸਹਿ ਹੈ, ਅਕਹਿ ਹੈ, ਕਿਉਂਕਿ ਇਹ ਇੱਕ ਪਰਿਵਾਰ ਨੂੰ ਪਿਆ ਘਾਟਾ ਨਹੀਂ, ਇਹ ਸਮੁੱਚੀ ਪੰਜਾਬੀਅਤ ਨੂੰ ਪਿਆ ਘਾਟਾ ਹੈ। ਇਸ ਤਰ੍ਹਾਂ ਦੇ ਯੁੱਗ ਪੁਰਸ਼, ਇਸ ਤਰ੍ਹਾਂ ਦੀਆਂ ਬੌਧਿਕ ਰੂਹਾਂ ਜਿਹੜੀਆਂ ਉਹ ਕਦੇ ਕਦੇ ਹੀ ਕਿਸੇ ਕਿਸੇ ਕਾਲ ਦੇ ਵਿੱਚ ਆਉਂਦੀਆਂ। ਪਰ ਵਕਤ ਦਾ ਇੱਕ ਹੋਰ ਵੀ ਵੱਡਾ ਸੱਚ ਹੈ ਜੀ। ਕਿਸੇ ਨੇ ਕਿਹਾ, ਉਹਨੇ ਕਿਹਾ, ਪੱਤ ਪੁਰਾਣੇ ਝੜਦੇ ਨੇ ਨਵਿਆਂ ਨੂੰ ਥਾਵਾਂ ਦੇਣ ਲਈ, ਅਜੇ ਬੋੜ ਹੋਰ ਵੀ ਉੱਗਣਗੇ ਰਾਹਾਂ ਨੂੰ ਛਾਵਾਂ ਦੇਣ ਲਈ। ਸੋ ਇਹ ਦਸਤੂਰ ਆ। ਪਰ ਗੁਰਦਿਆਲ ਸਿੰਘ ਹੋਰਾਂ ਦੀ ਜੋ ਇੱਕ ਕਹਿ ਲਈਏ ਕਿ ਸਾਡੇ ਪੰਜਾਬੀਅਤ ਲਈ ਕੰਟਰੀਬਿਊਸ਼ਨ ਹੈ, ਉਹ ਅਮਰ ਰਹੇਗੀ, ਸਦੀਵੀ ਰਹੇਗੀ, ਚਾਹੇ ਉਹ ਸਰੀਰਕ ਤੌਰ 'ਤੇ ਨਹੀਂ ਹੈ। ਉਹਨਾਂ ਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਏਗਾ। ਸਾਡਾ ਪੰਜਾਬੀ ਰੇਡੀਓ USA ਦੀ ਟੀਮ ਹੈ ਜਿਹੜੀ, ਉਹਦੇ ਵੱਲੋਂ ਵੀ, ਮੇਰੇ ਵੱਲੋਂ ਵੀ, ਸਾਰਿਆਂ ਵੱਲੋਂ, ਸਾਡੇ ਸਾਰੇ ਪੰਜਾਬੀਆਂ ਵੱਲੋਂ, ਮੇਰੇ ਖਿਆਲ ਦੇ ਨਾਲ ਸਾਰੇ ਪੰਜਾਬੀ ਅੱਜ ਉਦਾਸ ਮਨ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹੋ। ਜੀ ਜੀ ਮਿੰਟੂ ਜੀ, ਬਿਲਕੁਲ। ਅੱਗੇ ਵਧਦੇ ਆਪਾਂ ਮਿੰਟੂ ਜੀ, ਵੀ ਮਨੁੱਖੀ ਅਧਿਕਾਰ ਸੰਸਥਾ ਐਮਨੈਸਟੀ ਤੇ ਦੇਸ਼ ਧਰੋਹ ਦਾ ਕੇਸ। ਇਹ ਇੱਕ ਵਾਰ ਫੇਰ ਦੇਸ਼ ਧਰੋਹ ਦੀ ਜਿਹੜੀ ਧਾਰਾ ਹੈ ਉਹ ਸੁਰਖੀਆਂ ਦੇ ਵਿੱਚ ਹੈ। ਤੁਹਾਨੂੰ ਯਾਦ ਹੋਣਾ JNU ਦੇ ਵਿੱਚ ਜਦੋਂ ਨਾਅਰੇ ਲੱਗੇ ਸਨ, ਉਦੋਂ ਬਾਅਦ ਦੇਸ਼ ਧਰੋਹ ਤੇ ਇੱਕ ਬੜੀ ਜ਼ਬਰਦਸਤ ਬਹਿਸ ਛਿੜੀ ਸੀਗੀ ਮੁਲਕ ਦੇ ਵਿੱਚ। ਸਾਡੇ ਪੰਜਾਬ ਦੇ ਵਿੱਚ ਵੀ ਛਿੜੀ ਸੀਗੀ ਜਦੋਂ ਚੱਬੇ ਵਾਲਾ ਸਰਬੱਤ ਖਾਲਸਾ ਹੋਇਆ ਸੀ। ਉਸ ਤੋਂ ਬਾਅਦ ਜਿਹਨੂੰ ਕਦੇ 751 ਦੀ ਵੀ ਪਰਿਭਾਸ਼ਾ ਨਹੀਂ ਸੀ ਪਤੀ, ਉਹਨੂੰ ਵੀ ਪਤਾ ਲੱਗ ਗਿਆ ਕਿ ਇਹੋ ਜਿਹੇ ਮਾਮਲਿਆਂ 'ਚ ਦੇਸ਼ ਧਰੋਹ ਵੀ ਇੱਦਾਂ ਲੱਗਦਾ ਜਿਵੇਂ ਕਬੱਡੀ ਵਾਲੇ ਖਿਡਾਰੀ ਨੂੰ ਕੈਂਚੀ ਵੱਜਦੀ ਹੈ ਨਾਲ ਦੀ ਨਾਲ ਹੀ। ਸੋ ਉਦੋਂ ਇੱਥੇ ਵੀ
ਬੜੀ ਚਰਚਾ ਹੋਈ ਸੀਗੀ। ਐਮਨੈਸਟੀ ਉਹ ਸੰਸਥਾ ਆ ਜਿਹੜੀ ਪੂਰੇ ਵਿਸ਼ਵ ਦੇ ਵਿੱਚ ਫਾਂਸੀ ਦੇ ਵਿਰੁੱਧ ਇੱਕ ਜਦੋਜਹਿਦ ਕਰ ਰਹੀ ਹੈ, ਲੜਾਈ ਕਰ ਰਹੀ ਹੈ। ਹੋਰ ਵੀ ਮਨੁੱਖੀ ਅਧਿਕਾਰਾਂ ਦਾ ਜਿੱਥੇ ਜਿੱਥੇ ਵੀ ਹਨਨ ਹੁੰਦਾ ਇਹ ਖੁੱਲ੍ਹ ਕੇ ਵਿਰੋਧ ਕਰਦੀ ਹੈ, ਉਹਦੇ ਉਲਟ ਆਵਾਜ਼ ਉਠਾਉਂਦੀ ਹੈ। ਇਹ ਪ੍ਰੋਗਰਾਮ ਰੱਖਿਆ ਹੋਇਆ ਸੀ ਇਹਨਾਂ ਨੇ ਬੈਂਗਲੌਰ ਦੇ ਵਿੱਚ, ਜਿਹਨੂੰ ਅੱਜ ਕੱਲ੍ਹ ਬੈਂਗਲੁਰੂ ਕਹਿੰਦੇ ਨੇ। ਉੱਥੇ ਇੱਕ ਕਾਲਜ ਦੇ ਵਿੱਚ ਪ੍ਰੋਗਰਾਮ ਚੱਲਦਾ ਪਿਆ ਸੀ। ਉੱਥੇ ਕਸ਼ਮੀਰੀਆਂ ਨੇ ਨਾਅਰੇ ਲਾਏ ਆ ਆਜ਼ਾਦੀ ਦੇ ਹੱਕ 'ਚ, ਪਾਕਿਸਤਾਨ ਦੇ ਹੱਕ 'ਚ ਦੱਸਿਆ ਤੇ ਜਾ ਰਿਹਾ, ਇਲਜ਼ਾਮ ਉਹਨਾਂ ਤੇ ਇਹ ਲਾਇਆ ਜਾ ਰਿਹਾ ਪਾਕਿਸਤਾਨ ਪੱਖੀ, ਤੇ ਉਹਨਾਂ ਨੇ ਆਪਣੇ ਆਜ਼ਾਦੀ ਪੱਖੀ ਨਾਅਰੇ ਲਾਏ, ਜਿਹਦੇ ਤੇ ਇੱਕ ਐਕਸ਼ਨ ਲੈਂਦੇ ਆ ABVP ਜਿਹੜੀ RSS ਵਾਲਿਆਂ ਦੀ ਇੱਕ ਵਿਦਿਆਰਥੀ ਹੱਟ ਆ, ਉਹਨਾਂ ਵੱਲੋਂ ਕੇਸ ਦਰਜ ਕਰਵਾ ਦਿੱਤਾ ਗਿਆ। ਤੇ ਕੇਸ ਆ ਜਿਹੜਾ ਉਹ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੀ ਐਮਨੈਸਟੀ ਇੰਟਰਨੈਸ਼ਨਲ ਤੇ ਦਰਜ ਕੀਤਾ ਗਿਆ ਦੇਸ਼ ਧਰੋਹ ਦਾ। ਇਹਦੇ ਵਿੱਚ ਹੁਣ ਇੱਕ ਸਵਾਲ ਬੜਾ ਵੱਡਾ ਪੈਦਾ ਹੁੰਦਾ ਆ ਕਿ ਜੇ ਇਹ ਖਤਰਨਾਕ ਆ ਆਜ਼ਾਦੀ ਦੇ ਨਾਅਰੇ ਲਾਉਣੇ ਜਾਂ ਇਸ ਤਰ੍ਹਾਂ ਦੇ ਜੋ JNU ਦੇ ਵਿੱਚ ਮਾਮਲਾ ਦਰਜ ਹੋਇਆ, ਤੇ ਆ ਪਿੱਛੇ ਜੇ ਹਾਈ ਕੋਰਟ ਦੇ ਵਿੱਚ ਗਈ ਸੀਗੀ ਦਿੱਲੀ ਪੁਲਿਸ, ਇਹਨਾਂ ਨੇ ਜਾ ਕੇ ਕਨ੍ਹਈਆ ਦੀ ਗ੍ਰਿਫਤਾਰੀ ਦੀ ਮੁੜ ਮੰਗ ਕੀਤੀ ਸੀ ਕਿ ਉਹ ਫਿਰ ਉਹੀ ਕੁਛ ਕਰਦਾ ਫਿਰਦਾ ਹੈ ਜੀ, ਉਹ ਤੇ ਸ਼ਰਤਾਂ ਦੀ ਪਰਵਾਹ ਹੀ ਨਹੀਂ ਕਰਦਾ ਜਿਹੜੀਆਂ ਜ਼ਮਾਨਤ ਦੇ ਵਿੱਚ ਰੱਖੀਆਂ ਗਈਆਂ। ਤੇ ਹਾਈ ਕੋਰਟ ਨੇ ਉਹਨਾਂ ਨੇ ਆਖਿਆ ਸੀ ਉਹਨਾਂ ਬਸ ਕਰੋ, ਤੁਸੀਂ ਤਮਾਸ਼ਾ ਬਣਾ ਕੇ ਰੱਖ ਦਿੱਤਾ ਸਿਸਟਮ ਦਾ, ਤੁਹਾਨੂੰ ਪਤਾ ਕਿ ਸਾਨੂੰ ਪਤਾ ਕਿ ਜ਼ਮਾਨਤ ਦੀਆਂ ਸ਼ਰਤਾਂ ਕਿਹੜੀਆਂ ਨੇ ਤੇ ਉਲੰਘਣਾ ਕਿੱਥੇ ਹੋ ਰਹੀ ਹੈ, ਤੁਸੀਂ ਆਪਣਾ ਕੰਮ ਕਰੋ, ਇਹੋ ਜਿਹੀਆਂ ਜਿਹੜੀਆਂ ਤੁਹਾਡੀਆਂ ਜਿਹੜੀਆਂ ਚਾਂਦ ਮਾਰੀਆਂ ਉਹ ਨਹੀਂ ਚੱਲਣੀਆਂ ਜਾਂ ਭੱਜੋ। ਸੋ ਉਹ ਇੱਕ ਬਹੁਤ ਵੱਡਾ ਕਹਿ ਲਈਏ ਕਿ ਇੱਕ ਝਾੜ ਚੰਬ ਸੀ ਹਾਈ ਕੋਰਟ ਦੇ ਵੱਲੋਂ ਜੋ ਇਸ ਦੇਸ਼ ਧਰੋਹ ਦੇ ਮਾਮਲੇ ਦੇ ਵਿੱਚ ਦਿੱਤਾ ਗਿਆ ਦਿੱਲੀ ਪੁਲਿਸ ਨੂੰ। ਪਰ ਇਸ ਮਾਮਲੇ ਦੇ ਵਿੱਚ ਫਿਰ ਇੱਕ ਵਾਰ ਉਹੀ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ, ਉਹੀ ABVP ਹੈ, ਉਹਦੇ ਬਿਆਨਾਂ ਤੇ ਮੁਕੱਦਮਾ ਦਰਜ ਹੋਇਆ। ਪਰ ਇੱਥੇ ਇੱਕ ਗੱਲ ਹੈ ਜਿਹੜੀ ਉਹ ਬੜਾ ਵੱਡਾ ਸਵਾਲ ਖੜਾ ਕਰਦੀ ਹੈ ਕਿ ਦੇਖੋ ਜੇ ਕਸ਼ਮੀਰੀਆਂ ਨੇ ਨਾਅਰਾ ਮਾਰਿਆ ਆਜ਼ਾਦੀ ਦਾ, ਤੇ ਆਜ਼ਾਦੀ ਦਾ ਨਾਅਰਾ ਮਾਰਨਾ ਜਿਹੜਾ ਉਹ ਸੰਵਿਧਾਨ ਵੀ ਸਾਫ਼ ਕਰਦਾ ਹੈ ਕਿ ਕੋਈ ਵੀ ਆਜ਼ਾਦੀ ਹੈ ਜਿਹੜਾ ਉਹ ਇੱਕ ਮਰਿਆਦਕ ਢੰਗ ਦੇ ਨਾਲ ਆਜ਼ਾਦੀ ਜਿਹੜੀ ਮੰਗ ਸਕਦਾ, ਉਹਦੀ ਆਜ਼ਾਦੀ ਲਈ ਨਾਅਰਾ ਬੁਲੰਦ ਕਰ ਸਕਦਾ। ਜੇ ਉਹਨਾਂ ਨੇ ਕੋਈ ਪਾਕਿਸਤਾਨੀ ਪੱਖੀ ਨਾਅਰਾ ਲਾਇਆ ਜਿਹਦਾ ਸਾਡਾ ਸੰਵਿਧਾਨ ਤੇ ਕੋਈ ਮਾਮਲਾ ਬਣਦਾ ਹੈ, ਪਰ ਐਮਨੈਸਟੀ ਇੰਟਰਨੈਸ਼ਨਲ ਨੂੰ ਕਟਹਿਰੇ 'ਚ ਖੜਾ ਕਰ ਲੈਣਾ, ਉਹਨੂੰ ਦੇਸ਼ ਧਰੋਹ ਦੇ ਮਾਮਲੇ 'ਚ ਉਲਝਾ ਲੈਣਾ, ਇਹ ਕਿਤੇ ਨਾ ਕਿਤੇ ਸ਼ੱਕ ਪੈਦਾ ਕਰਦਾ ਕਿ ਐਮਨੈਸਟੀ ਜਿਹੜੀ ਕਿ ਕਸ਼ਮੀਰ ਦੇ ਵਿੱਚ ਖਾਸ ਤੌਰ ਤੇ ਬੜੀ ਸ਼ਿੱਦਤ ਦੇ ਨਾਲ ਕੰਮ ਕਰਦੀ ਹੈ, ਕਿਤੇ ਨਾ ਕਿਤੇ ਉਹ ਕੰਮ ਜਿਹੜਾ ਸੀਗਾ ਉਹ RSS ਉਹ ਕੇਂਦਰ ਸਰਕਾਰ ਨੂੰ ਨਾ ਪਸੰਦ ਸੀ। ਇਸੇ ਕਰਕੇ ਉਹਨਾਂ ਨੇ ਆਖਿਆ ਕਿ ਹੁਣ ਮੌਕੇ ਤੇ ਚੌਕਾ ਮਾਰ ਦਿਓ ਤੇ ਨਾਲ ਐਮਨੈਸਟੀ ਇੰਟਰਨੈਸ਼ਨਲ ਵੀ ਵਲੇਟ ਦਿਓ। ਹੁਣ ਐਮਨੈਸਟੀ ਇੰਟਰਨੈਸ਼ਨਲ ਵਲੇਟੀ ਗਈ, ਔਰ ਵਲੇਟੀ ਵੀ ਕਿਹੜੇ ਦਿਨ ਗਈ ਹੈ? 15 ਅਗਸਤ ਵਾਲੇ ਦਿਨ, ਜਦੋਂ ਉੱਥੇ ਸਮਾਗਮ ਹੋ ਰਿਹਾ ਸੀਗਾ। ਸੋ ਇਹ ਬੜਾ ਵੱਡਾ ਸਵਾਲ ਖੜਾ ਕਰਦੇ ਆ ਅਸੀਂ ਆਪਣੇ ਆਪ ਤੇ ਕਿ ਇੱਕ ਪਾਸੇ ਅਸੀਂ ਆਜ਼ਾਦੀ ਦਿਹਾੜਾ ਮਨਾ ਰਹੇ ਸੀ ਤੇ ਦੂਜੇ ਪਾਸੇ ਅਸੀਂ ਮਨੁੱਖੀ ਅਧਿਕਾਰ ਦੇ ਜਿਹੜੇ ਹਨਨ ਦੇ ਖਿਲਾਫ ਲੜਦੀ ਹੈ ਸੰਸਥਾ, ਉਹਦੇ ਤੇ ਅਸੀਂ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਰਹੇ ਹਾਂ। ਸਾਨੂੰ ਕੁਝ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਜੀ ਮਿੰਟੂ ਜੀ, ਅੱਗੇ ਵਧਦੇ ਹਾਂ। ਪੰਜਾਬ ਗਊ ਕਮਿਸ਼ਨ ਦੇ ਚੇਅਰਮੈਨ ਦਾ ਦਾਅਵਾ ਹੈ ਵੀ 2 ਮਹੀਨਿਆਂ ਬਾਅਦ ਸੜਕਾਂ ਤੇ ਦਿਸੂਗੀ ਕੋਈ ਵੀ ਨਹੀਂ ਗਾਂ। ਇਹ ਗਾਵਾਂ ਕਿਤੇ ਹਿਮਾਲਿਆ ਤੇ ਤਾਂ ਨਹੀਂ ਛੱਡਣ ਚੱਲੇ ਜੀ ਸਾਰੀਆਂ ਜਿਹੜੀਆਂ ਇੱਥੇ ਕੋਈ ਰਹਿਣੀਆਂ ਹੀ ਨਹੀਂ। ਇਹਦਾ ਦਰਅਸਲ ਪੰਜਾਬ ਕਈ ਮਾਮਲਿਆਂ ਦੇ ਵਿੱਚ ਗਾਵਾਂ ਦੇ ਮਾਮਲਿਆਂ 'ਚ ਉਹ ਵਿਲੱਖਣਤਾ ਹਾਸਲ ਕਰੀ ਬੈਠਾ। ਪਹਿਲਾਂ ਤੇ ਕਿ ਗਊ ਕਮਿਸ਼ਨ ਸਾਡੇ ਇੱਥੇ ਬਣਿਆ ਸਭ ਤੋਂ ਪਹਿਲਾਂ, ਦੂਜਾ ਜਿਹੜਾ ਗਊ ਟੈਕਸ ਉਹ ਵੀ ਪਹਿਲਾਂ ਸਾਰਿਆਂ ਤੋਂ ਅਸੀਂ ਦਿੱਤਾ, ਹੁਣ ਤੀਜਾ ਇਹ ਹੈ ਕਿ ਪੰਜਾਬ ਦੇ ਵਿੱਚ 22 ਜ਼ਿਲ੍ਹਿਆਂ ਦੇ ਅੰਦਰ ਜ਼ਿਲ੍ਹਾ ਪੱਧਰ ਤੇ ਇੱਕ ਵੱਡੀ ਗਊਸ਼ਾਲਾ ਬਣ ਜਾ ਰਹੀ ਹੈ। ਇਹ ਗਊ ਸੇਵਾ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਕੀਮਤੀ ਲਾਲ ਭਗਤ ਜੀ, ਉਹਨਾਂ ਨੇ ਦਾਅਵਾ ਕੀਤਾ ਕਿ ਸਾਰੀਆਂ ਜਿਹੜੀਆਂ ਗਊਸ਼ਾਲਾਵਾਂ ਆ ਉਹ ਬਣ ਕੇ ਤਿਆਰ ਹੋ ਜਾਣਗੀਆਂ ਤੇ ਜਿਹੜੀਆਂ ਗਾਵਾਂ ਇਹ ਸੜਕਾਂ ਦਿਸਣ ਦੀ ਬਜਾਏ ਤੁਹਾਨੂੰ ਗਊਸ਼ਾਲਾਵਾਂ ਦੇ ਵਿੱਚ ਉੱਥੇ ਆਨੰਦ ਮਾਣਦੀਆਂ ਦਿਖਣਗੀਆਂ। 2 ਮਹੀਨੇ ਤੱਕ ਉਹਨਾਂ ਨੇ ਆਖਿਆ ਕਿ ਸਭੇ ਕਾਜ ਰਾਸ ਹੋ ਜਾਣਗੇ। ਇਹ ਵੈਸੇ ਵੱਖਰੀ ਗੱਲ ਹੈ ਕਿ 2 ਮਹੀਨੇ ਸੁਣਦਿਆਂ 2 ਸਾਲ ਹੋ ਗਏ ਆ। ਇਹ 2 ਸਾਲ ਪਹਿਲਾਂ
ਇਹਨਾਂ ਨੇ ਪ੍ਰੋਜੈਕਟ ਆਰੰਭਿਆ ਸੀਗਾ 1.5-2 ਸਾਲ ਪਹਿਲਾਂ। ਇਹ ਕੰਮ ਚੱਲਦਾ ਪਿਆ ਸੀਗਾ ਜੀ। ਪਹਿਲਾਂ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਗਈ, ਉਸ ਤੋਂ ਬਾਅਦ ਸਾਲ ਤੇ ਹੋ ਗਿਆ ਇਹਨਾਂ ਦੇ ਉੱਤੇ ਇੱਟ ਰੋੜੀ ਲੱਗਦਿਆਂ ਨੂੰ। ਹਾਲੇ ਕੰਮ ਮੁਕੰਮਲ ਨਹੀਂ ਹੋਇਆ, 2 ਮਹੀਨਿਆਂ 'ਚ ਹੋ ਗਿਆ ਤੇ ਹੋ ਗਿਆ, ਨਹੀਂ ਤੇ ਫਿਰ ਲਾਲ ਛੜੀ ਮੈਦਾਨ ਖੜੀ, ਉਹ ਮੈਦਾਨ 'ਚ ਹੀ ਖੜੀ ਰਹਿ ਜਾਏਗੀ ਲਾਲ ਛੜੀ। ਇੱਕ ਚੀਜ਼ ਜਿਹੜੀ ਹੈ ਉਹ ਇਹਨਾਂ ਦੇ ਜਿਹੜੇ ਦਾਅਵੇ ਆ ਉਹਨਾਂ ਤੇ ਇੱਕ ਚੀਜ਼ ਜਿਹੜੀ ਹੈ ਉਹ ਸਵਾਲ ਜਾਂ ਚਰਚਾ ਮੰਗਦੀ ਹੈ, ਉਹ ਇਹ ਹੈ ਕਿ ਕੀ ਇਹਨਾਂ ਗਊਸ਼ਾਲਾਵਾਂ ਦੇ ਵਿੱਚ 3 ਲੱਖ ਜੋ ਦੱਸਿਆ ਜਾਂਦਾ ਕਿ ਸਾਡੇ ਇੱਥੇ ਅਵਾਰਾ ਪਸ਼ੂ ਹੈ, ਵੈਸੇ ਐਗਜ਼ੈਕਟ ਅੰਕੜਾ ਤੇ ਕਿਸੇ ਕੋਲ ਨਹੀਂ ਹੋਣਾ, ਇੱਕ ਅਨੁਮਾਨ ਹੀ ਆ, ਇੱਕ ਅੰਦਾਜ਼ਾ ਹੀ ਹੈ, ਕਹਿੰਦੇ ਕਿ 3 ਲੱਖ ਦੇ ਕਰੀਬ ਆ ਅਵਾਰਾ ਪਸ਼ੂ। ਤੇ ਕੀ ਉਹ 3 ਲੱਖ ਦਾ 3 ਲੱਖ ਹੈ ਜਿਹੜਾ ਉਹ 22 ਗਊਸ਼ਾਲਾਵਾਂ ਦੇ ਵਿੱਚ ਪੂਰਾ ਆ ਜਾਏਗਾ, ਜਾਂ ਇਹ ਕਿ ਇਕੱਲੀਆਂ ਉੱਥੇ ਗਾਵਾਂ ਰੱਖੀਆਂ ਜਾਣਗੀਆਂ, ਜਿਹੜੇ ਗਾਵਾਂ ਦੇ ਰਿਸ਼ਤੇਦਾਰ ਹੈ ਢੱਠੇ, ਜਿਹੜੇ ਕਿਸੇ ਤੋਂ ਕਾਬੂ ਨਹੀਂ ਆਉਂਦੇ ਸੜਕਾਂ ਤੇ, ਜਿਨ੍ਹਾਂ ਨੇ ਦਹਿਸ਼ਤ ਮਚਾਈ ਹੋਈ ਹੈ, ਕੀ ਉਹਨਾਂ ਨੂੰ ਵੀ ਉੱਥੇ ਰੱਖਿਆ ਜਾਏਗਾ, ਜਾਂ ਉਹ ਸੜਕਾਂ ਜੋਗੇ ਰਹਿ ਜਾਣਗੇ, ਬਸ ਬੇਬੇ ਜੋਗਾ ਰਹਿ ਜਾਏਗਾ, ਉਹ ਸੜਕਾਂ ਜੋਗੇ ਰਹਿ ਜਾਣਗੇ। ਸੋ ਇਹ ਸਵਾਲ ਹੈ ਜਿਹੜੇ ਉਹ ਹਾਲੇ ਭਗਤ ਜੀ ਨੇ ਸਾਫ਼ ਨਹੀਂ ਕੀਤੇ, ਪਰ ਇਹ ਜ਼ਰੂਰ ਸਾਫ਼ ਕਰ ਦਿੱਤਾ ਹੈ ਕਿ ਇਹ ਗਊਸ਼ਾਲਾਵਾਂ ਜਿਹੜੀਆਂ 2 ਮਹੀਨੇ ਤੱਕ ਬਣ ਜਾਣਗੀਆਂ। ਇੰਤਜ਼ਾਰ ਕਰਨਾ ਪਵੇਗਾ, ਵੈਸੇ ਹੁਣ ਨਾ ਬਣੀਆਂ ਤੇ ਬਣਨੀਆਂ ਕਦੋਂ ਹੈ, ਜਦੋਂ ਸ਼ਰਾਬੀ ਵੀ ਵਿਚਾਰੇ ਜਿਹੜੇ ਉਹ ਗਊ ਦਾ ਟੈਕਸ ਕੱਢਣ ਡਏ ਆ। ਜੀ ਬਿਲਕੁਲ। ਅਗਲੀ ਆਪਾਂ ਜੇ ਗੱਲ ਕਰੀਏ, ਗੁਜਰਾਤ ਵਿੱਚ ਦਲਿਤਾਂ ਤੇ ਕਹਿਰ ਜਾਰੀ, 20 ਦਲਿਤ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ। ਮੋਦੀ ਸਾਹਿਬ ਦੇ ਬਿਆਨ ਤੋਂ ਬਾਅਦ ਸਥਿਤੀ ਹੈ ਜਿਹੜੀ ਉਹ ਉਲਟ ਨਜ਼ਰ ਆ ਰਹੀ ਹੈ ਜੀ, ਕਿਉਂਕਿ ਦੇਖੋ ਜਿੱਦਣ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਕਿ ਮੇਰੇ ਦਲਿਤ ਭਾਈਆਂ ਕੋ ਕੁਛ ਮਤ ਕਹੋ, ਮੁਝੇ ਬੇਸ਼ੱਕ ਗੋਲੀ ਮਾਰ ਦੋ, ਉਹ ਤੋਂ ਬਾਅਦ ਦੂਜੇ ਦਿਨ ਆਂਧਰਾ ਪ੍ਰਦੇਸ਼ ਦੇ ਵਿੱਚ ਉਹੀ ਘਟਨਾ ਵਾਪਰੀ ਜਿਹੜੀ ਉਹਨਾਂ ਦੇ ਵਿੱਚ ਇਹਨਾਂ ਦੇ ਗ੍ਰਹਿ ਰਾਜ ਦੇ ਵਿੱਚ ਵਾਪਰੀ ਸੀ। ਉਹ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪ੍ਰਵੀਨ ਤੋਗੜੀਆ ਨੇ ਪ੍ਰਤੀਕਿਰਿਆ ਦਿੱਤੀ, ਉਹ ਤੇ ਬੜੀ ਵਿਚਾਰ ਕਰਨ ਵਾਲੀ ਸੀ। ਪ੍ਰਵੀਨ ਤੋਗੜੀਆ ਨੇ ਆਖਿਆ ਪ੍ਰਧਾਨ ਮੰਤਰੀ ਨੇ ਸਾਨੂੰ ਕਿਤੇ ਵੀ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ, ਸਾਡਾ ਤੇ ਜੀ ਕਰਦਾ ਆਤਮ ਹੱਤਿਆ ਕਰ ਲਈਏ। ਉਹਨੇ ਕਿਹਾ ਕਿ ਇਹ ਜਿਹੜਾ ਨਰਿੰਦਰ ਮੋਦੀ ਹੈ ਤੇ ਗਊ ਦੇ ਕਾਤਲਾਂ ਨੂੰ ਕਲੀਨ ਚਿੱਟ ਦੇਣ ਡਿਆ। ਸੋ ਉਹ ਪ੍ਰਵੀਨ ਤੋਗੜੀਆ ਦੀ ਜੇ ਟਿੱਪਣੀ ਆਪਾਂ ਵੇਖੀਏ ਤੇ ਗਊ ਦੇ ਨਾਲ ਉਹਨੂੰ ਨਿਚੋੜੀਏ, ਜਿਹੜੀ ਚੀਜ਼ ਦਾ ਆਪਾਂ 5-7 ਦਿਨ ਪਹਿਲਾਂ ਜ਼ਿਕਰ ਕਰਦੇ ਪਏ ਸਾਂ ਕਿ ਇੱਕ ਧੜਾ RSS ਦੇ ਵਿੱਚ ਇਹੋ ਜਿਹਾ ਲੱਗਦਾ ਹੈ ਜਿਹੜਾ ਮੋਦੀ ਦੀ ਖੁੱਚ ਨੱਪਦਾ ਹੈ, ਤੇ ਉਹ ਹੁਣ ਸਾਫ਼ ਹੁੰਦਾ ਜਾਂਦਾ ਕਿ ਕਿਹੜਾ ਧੜਾ ਹੈ ਜਿਹੜਾ ਉਹ ਮੋਦੀ ਦੀ ਖੁੱਚ ਤਕਾਉਂਦਾ। ਉਹ ਸਾਫ਼ ਹੈ ਕਿ ਪ੍ਰਵੀਨ ਤੋਗੜੀ ਹੋਰੀ ਇਹਦੇ ਤੋਂ ਉਲਟ ਖੜੇ ਆ। ਜਿਸ ਤਰੀਕੇ ਦਾ ਉਹਨੇ ਬਿਆਨ ਦਿੱਤਾ ਹੈ, ਉਹਨੇ ਕਿਹਾ ਕਿ ਇਸ ਬੰਦੇ ਨੇ ਸਾਨੂੰ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ। ਇੱਥੋਂ ਸਾਫ਼ ਜ਼ਾਹਰ ਹੁੰਦਾ ਕਿ ਉਹ ਇਹਨਾਂ ਦਾ ਇੱਕ ਧੜਾ ਜਿਹੜਾ ਉਹ ਨਾਰਾਜ਼ ਹੈ। ਦੂਜੇ ਪਾਸੇ ਨਰਿੰਦਰ ਮੋਦੀ ਦੇ ਬੋਲਣ ਦਾ ਉਹ ਵੀ ਆਪਾਂ ਅੰਕਲਨ ਕੀਤਾ ਸੀਗਾ ਕਿ ਨਰਿੰਦਰ ਮੋਦੀ ਨੂੰ ਪਤਾ ਹੈ ਜੇ ਗੁਜਰਾਤ ਦੇ ਵਿੱਚ ਮੇਰਾ ਹਸ਼ਰ ਮਾੜਾ ਹੋਇਆ ਤੇ ਮੈਂ ਕਿਤੇ ਵੀ ਮੂੰਹ ਵਿਖਾਉਣ ਜੋਗਾ ਨਹੀਂ ਰਹਿਣਾ, ਮੇਰੀ ਤੇ ਅਮਿਤ ਸ਼ਾਹ ਦੀ ਜਿਹੜੀ ਉਹ ਮਿੱਟੀ ਹੋ ਜਾਏਗੀ, ਕਿਉਂਕਿ ਗੁਜਰਾਤ ਮਾਡਲ ਦੇ ਸਿਰ ਤੇ ਹੀ ਨਰਿੰਦਰ ਮੋਦੀ ਦੀ ਸਿਆਸੀ ਹਸਤੀ ਹੈ। ਤੇ ਜੇ ਉੱਥੇ ਸਰਕਾਰ ਇਹ ਨਹੀਂ ਬਣਾਉਂਦੇ, ਚਲੋ ਉਹ ਤੇ ਗੱਲ ਵੱਖਰੀ ਹੈ, ਜੇ ਬੁਰੀ ਤਰ੍ਹਾਂ ਇਹ ਹਾਰ ਖਾ ਜਾਂਦੇ ਆ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਸਿਆਸੀ ਹਸਤੀ ਹੈ ਜਿਹੜੀ ਮਿੱਟੀ ਹੋ ਜਾਏਗੀ। ਉਹ ਨਰਿੰਦਰ ਮੋਦੀ ਆਪਣੇ ਪਾਲੇ ਤੋਂ ਡਰਦਾ, ਪਰ ਪ੍ਰਵੀਨ ਤੋਗੜੀ ਹੋ ਰਹੀਆਂ ਜਿਹੜੇ ਉਹ ਆਪਣੀਆਂ ਖਾਰਾਂ ਕੱਢਦੇ, ਕਿਉਂਕਿ ਕਿਸੇ ਸਮੇਂ ਨਰਿੰਦਰ ਮੋਦੀ ਇਹਨਾਂ ਦੀ ਤਿਕੜੀ ਦੇ ਵਿੱਚ ਸੀਗਾ। ਸੰਜੇ ਜੋਸ਼ੀ ਪ੍ਰਵੀਨ ਤੋਗੜੀਆ ਤੇ ਇਕੱਠੇ ਹੁੰਦੇ ਸਨ, ਉਹ ਲਤਾੜ ਕੇ ਅੱਗੇ ਲੰਘ ਗਿਆ ਚਾਂਦ ਮਾਰੀਆਂ ਕਰਕੇ, ਇਹ ਪਿੱਛੇ ਰਹਿ ਗਏ। ਉਹ ਆਪਣਾ ਹਿਸਾਬ ਕਿਤਾਬ ਕਰਨ ਡਿਆ, ਇਹ ਆਪਣਾ ਹਿਸਾਬ ਕਿਤਾਬ ਕਰਨ ਡਿਆ, ਪਰ ਦੋਵਾਂ ਧਿਰਾਂ ਦੇ ਹਿਸਾਬ ਕਿਤਾਬ ਦੇ ਵਿੱਚ ਦਲਿਤਾਂ ਦੇ ਨਾਲ ਹੋਰ ਹੀ ਲਘੁਤਮ ਨਿਕਲ ਰਹੀ ਹੈ। ਕੱਲ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਸੰਮੇਲਨ ਕੀਤਾ ਸੀਗਾ ਦਲਿਤਾਂ ਨੇ, ਜਿਹਨੂੰ ਉਹਨਾਂ ਨੇ ਨਾਂ ਦਿੱਤਾ ਸੀਗਾ ਕਿ ਸਾਡੀ ਆਜ਼ਾਦੀ ਦਾ ਇਹ ਮੰਚ ਹੈ। ਉਹਨਾਂ ਨੇ ਉੱਥੇ ਬਿਗਲ ਵਜਾਇਆ ਸੀਗਾ, ਪਰ ਹੋਇਆ ਕਿ ਜਦੋਂ ਉਸ ਰੈਲੀ ਤੋਂ, ਉਸ ਸੰਮੇਲਨ ਤੋਂ ਕੁਛ ਲੋਕ ਹੈ ਜਿਹੜੇ ਮੁੜ ਰਹੇ ਸਨ, ਤਾਂ ਉਹਨਾਂ ਦੇ ਵਿੱਚ 20 ਨੌਜਵਾਨ ਜਿਹੜੇ ਸੀਗੇ ਉਹ ਇੱਕ ਭੀੜ ਦੇ ਕਾਬੂ ਆ ਗਏ। ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ। ਉਹ ਦਲਿਤ ਨੌਜਵਾਨ ਜਿਹੜੇ ਸੰਮੇਲਨ ਚੋਂ ਪਰਤ ਰਹੇ ਸੀ, ਤੇ ਕੁੱਟਣ ਵਾਲੇ ਕੌਣ ਸਨ? ਉਹੀ ਸਵਰਨ ਜਾਤੀਆਂ ਜਿਹਨਾਂ ਨੂੰ ਕਹਿ ਦਿੰਦੇ, ਉਹਨਾਂ ਦੇ ਨਾਲ ਸੰਬੰਧਿਤ ਦਬੰਗ ਲੋਕ। ਕ੍ਰਾਂਤੀ ਦਲਿਤਾਂ ਦੇ ਅੰਦਰ ਇੱਕ ਕ੍ਰਾਂਤੀ ਅੰਗੜਾਈਆਂ ਲੈ ਰਹੀ ਹੈ, ਇੱਕ ਪ੍ਰਧਾਨ ਮੰਤਰੀ ਮੁਲਕ ਦਾ ਜਿਹੜਾ ਉਹਨਾਂ ਦੇ ਨਾਲ ਖੜਦਾ ਨਜ਼ਰ ਆਉਂਦਾ। ਉਸ ਹਾਲਤ ਦੇ ਵਿੱਚ ਵੀ ਉਹਨਾਂ ਦੇ ਨਾਲ ਇਹੋ ਜਿਹਾ ਵਰਤਾਓ ਕੀਤਾ ਜਾ ਰਿਹਾ। ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਫਿਰ, ਜਿਹੜੀਆਂ ਰਿਪੋਰਟਾਂ ਆਉਂਦੀਆਂ ਨੇ, ਪਿੱਛੇ ਜੇ ਸੰਸਦ ਦੇ ਵਿੱਚ
ਇੱਕ ਰਿਪੋਰਟ ਰੱਖੀ ਕਿਸੇ ਨੇ, ਉਹਨੇ ਕਿਹਾ ਕਿ 24-25 ਥਾਣੇ ਇਹੋ ਜਿਹੇ ਗੁਜਰਾਤ ਦੇ ਵਿੱਚ ਜਿੱਥੇ ਦਲਿਤਾਂ ਦੇ ਪ੍ਰਵੇਸ਼ ਦੀ ਮਨਾਹੀ ਹੈ, 90% ਮੰਦਿਰਾਂ ਦੇ ਵਿੱਚ ਉਹਨਾਂ ਨੂੰ ਵੜਨ ਦੀ ਆਗਿਆ ਨਹੀਂ ਹੈ। ਤਾਂ ਫਿਰ ਉਹ ਰਿਪੋਰਟਾਂ ਆਮ ਮੁਹਾਰੇ ਹੈ ਜਿਹੜੀਆਂ ਉਹ ਹਕੀਕਤ ਬਿਆਨ ਕਰਦੀਆਂ। ਜੇ ਦੇਖੋ ਕਿ ਅੱਜ ਦੇ ਦੌਰ ਦੇ ਵਿੱਚ ਦਲਿਤਾਂ ਦੇ ਨਾਲ ਇਹ ਹੋ ਰਿਹਾ, ਜਦੋਂ ਉਹ ਰੈਲੀ ਕਰਕੇ ਮੁੜ ਰਹੇ ਆ, ਜਦੋਂ ਉਹ ਐਲਾਨ ਕਰਕੇ ਪਰਤ ਰਹੇ ਆ, ਉਦੋਂ ਵੀ ਉਹਨਾਂ ਦੇ ਨਾਲ ਇਹ ਤਸ਼ੱਦਦ ਵਾਲਾ ਵਤੀਰਾ ਜਿਹੜਾ ਪੇਸ਼ ਆ ਰਿਹਾ। ਤਾਂ ਅੱਗੇ ਪਿੱਛੇ ਕੀ ਹੁੰਦਾ ਹੋਏਗਾ? ਬਹੁਤ ਹੀ ਜ਼ਿਆਦਾ ਨਾਜ਼ੁਕ ਸਮਾਂ ਹੈ ਇਸ ਸਮੇਂ। ਮੇਰੇ ਖਿਆਲ ਦੇ ਨਾਲ ਜੋ ਇੱਕ ਉਡੀਕ ਸੀਗੀ ਕਿ ਆਖਰ ਨੂੰ ਦਲਿਤ ਤੇ ਬਨਾਮ ਜਿਹੜੀਆਂ ਉੱਚ ਜਾਤੀਆਂ, ਇਹਨਾਂ ਦਾ ਇੱਕ ਵਿਚਾਰਕ ਟਕਰਾਓ ਹੈ ਜਿਹੜਾ ਉਹ ਜੱਦੋ ਜਹਿਦ 'ਚ ਤਬਦੀਲ ਹੋਏਗਾ। ਤੇ ਮੇਰੇ ਖਿਆਲ ਦੇ ਨਾਲ ਉਹ ਸਮਾਂ ਹੁਣ ਨੇੜੇ ਦਿਖਾਈ ਦਿੰਦਾ ਕਿ ਇਹ ਇੱਕ ਵਾਰੀ ਤੇ ਥੋੜਾ ਸੇਕ ਲੱਗੇਗਾ। ਜੀ ਸੋ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਰੋਜ਼ਾਨਾ ਸਵੇਰੇ 9:30 ਵਜੇ ਅਤੇ ਸ਼ਾਮੀ 8:30 ਵਜੇ ਬਲਤੇਜ ਪੰਨੂ ਹੁਣਾਂ ਦੇ ਨਾਲ ਆਉਂਦਾ ਆ। ਸਾਡੇ ਅੱਜ ਦੇ ਇਸ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਬੁਲਟਨ ਨੂੰ ਸਪਾਂਸਰ ਕੀਤਾ ਹੈ ਰੇਟ ਬੀਟ ਮਾਰਗੇਜ ਵਾਲੇ। ਘਰਾਂ ਦੇ ਲਈ ਵਧੀਆ ਰੇਟ ਦੇ ਉੱਤੇ ਜੇ ਤੁਸੀਂ ਘਰ ਲੈਣਾ ਚਾਹੁੰਦੇ ਹੋ ਘੱਟ APR ਦੇ ਉੱਤੇ, ਤਾਂ ਜ਼ਰੂਰ ਤੁਸੀਂ ਇੱਕ ਵਾਰੀ ਇਹਨਾਂ ਨੂੰ ਕਾਲ ਕਰੋ। ਰੇਟ ਬੀਟ ਮਾਰਗੇਜ ਨੰਬਰ 8778777575 877-877-7575 ਦੇ ਉੱਤੇ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਪੰਜਾਬ ਸਰਕਾਰ ਘੱਟ ਗਿਣਤੀ ਭਾਈਚਾਰੀਆਂ ਦੇ ਕਬਰਸਤਾਨਾਂ ਲਈ ਖਰਚੇਗੀ 100 ਕਰੋੜ। ਦੂਜਿਆਂ ਲਈ ਕਬਰਸਤਾਨ ਇਹਨਾਂ ਨੇ ਪੂਰੇ ਸ਼ਿੰਗਾਰ ਦਿੱਤੇ ਸਨ ਜੀ। ਅਸੀਂ ਪਿੱਛੇ ਜੀ ਵੇਖਿਆ ਸੀਗਾ ਕਿ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹਨਾਂ ਦੀਆਂ ਗ੍ਰਾਂਟਾਂ ਦਾ ਹਿਸਾਬ ਕਿਤਾਬ ਨਿਕਲਿਆ। ਭਗਵੰਤ ਮਾਨ ਨੂੰ ਛੱਡ ਕੇ ਬਹੁਤਿਆਂ ਨੇ ਕਬਰਸਤਾਨਾਂ ਦਾ ਖਿਆਲ ਰੱਖਿਆ। ਹਸਪਤਾਲ ਵਾਲੇ ਪਾਸੇ ਕਿਸੇ ਨੇ ਦਾਨ ਪੁੰਨ ਨਹੀਂ ਕੀਤਾ, ਇਕੱਲਾ ਭਗਵੰਤ ਮਾਨ ਹੀ ਸੀਗਾ ਜਿਹਨੇ ਸਿਹਤ ਦੇ ਵੱਲ ਸੋਚਿਆ, ਨਾ ਕਿ ਸਿਵਿਆਂ ਦੇ ਵੱਲ ਸੋਚਿਆ। ਨਹੀਂ ਤੇ ਬਹੁਤੇ ਸਾਡੇ ਮੈਂਬਰ ਪਾਰਲੀਮੈਂਟ ਸਨ, ਉਹਨਾਂ ਨੇ ਸਿਵਿਆਂ ਦਾ ਹੀ ਸੋਚਿਆ, ਸਿਹਤ ਦਾ ਨਹੀਂ ਸੋਚਿਆ। ਸੋ ਇਹ ਹਾਲ ਹੈ ਸਾਡਾ। ਪਰ ਇੱਕ ਸਮੱਸਿਆ ਇਹ ਸੀਗੀ ਕਿ ਜਿਹੜੇ ਘੱਟ ਗਿਣਤੀ ਨੇ ਸਾਡੇ ਇੱਥੇ, ਚਾਹੇ ਉਹ ਈਸਾਈ ਵੀਰ ਨੇ ਸਾਡੇ, ਚਾਹੇ ਮੁਸਲਿਮ ਵੀਰ ਨੇ, ਉਹਨਾਂ ਨੂੰ ਸਮੱਸਿਆਵਾਂ ਬੜੀਆਂ ਆਉਂਦੀਆਂ ਨੇ। ਜੋ ਉਹਨਾਂ ਦਾ ਰਹੁ ਰੀਤ ਹੈ, ਜੋ ਉਹਨਾਂ ਦੀ ਅੰਤਮ ਕਿਰਿਆ ਦੀ ਇੱਕ ਪ੍ਰਣਾਲੀ ਹੈ, ਉਹਦੇ ਮੁਤਾਬਕ ਇੱਥੇ ਸਮੱਸਿਆ ਸੀ। ਪਰ ਇਹਦੇ ਵਿੱਚ ਹੁਣ ਇਹ ਹੈ ਕਿ ਬੜੀ ਦੇਰ ਦੇ ਨਾਲ ਇਹਨਾਂ ਨੇ ਫੈਸਲਾ ਕੀਤਾ, ਜਦੋਂ ਵੋਟਾਂ ਬਿਲਕੁਲ ਸਿਰ ਤੇ ਆ ਗਈਆਂ, ਕਿ ਜਦੋਂ ਅਸੀਂ ਬਣਾ ਕੇ ਕਬਰਸਤਾਨ ਰੰਗ ਉਹਨੂੰ ਕਰ ਦਿਆਂਗੇ, ਰੰਗ ਪੋਚ ਕਰ ਦਿਆਂਗੇ। ਉਹ ਲਿਸ਼ਕਾਹਟ ਹੈ ਜਿਹੜੀ ਉਹ ਅੱਖਾਂ ਦੇ ਵਿੱਚ ਰਵੇ ਉਹਨਾਂ ਦੇ ਕਿ ਭਾਈ ਵੋਟਾਂ ਵੀ ਦੇਣੀਆਂ ਇਹਨਾਂ ਨੂੰ, ਬਾਦਲ ਸਾਹਿਬ ਕਿਹਾ। ਇਸ ਕਰਕੇ ਕਾਫੀ ਦੇਰ ਦੇ ਨਾਲ ਕੀਤਾ। 100 ਕਰੋੜ ਰੁਪਈਆ ਕਹਿੰਦੇ ਅਸੀਂ ਖਰਚਾਂਗੇ, ਤੇ ਨਾਲ ਇਹ ਵੀ ਆਖਿਆ ਗਿਆ ਕਿ ਅਸੀਂ ਜ਼ਮੀਨ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕਰਕੇ ਦਿਆਂਗੇ। ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਆ ਮੁਨੱਵਰ ਮਸੀਹ ਹੋਰੀ, ਉਹਨਾਂ ਨੇ ਦਾਅਵਾ ਕੀਤਾ ਕਿ ਬਹੁਤ ਜਲਦੀ ਅਸੀਂ ਜ਼ਮੀਨਾਂ ਵੀ ਐਕਵਾਇਰ ਕਰ ਲਾਂਗੇ ਤੇ ਸਾਰਾ ਕੁਝ ਕਰਕੇ ਘੱਟ ਗਿਣਤੀਆਂ ਦੀ ਜਿਹੜੀ ਇਹ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਬੜੀ ਚੰਗੀ ਪਹਿਲ ਆ। ਇਹ ਹੱਲ ਹੋ ਜਾਣਾ ਚਾਹੀਦਾ ਸੀ, ਉਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ, ਕਿਉਂਕਿ ਬਹੁਤ ਥਾਵਾਂ ਤੇ ਸੰਸਕਾਰ ਕਰਨ ਤੋਂ ਟਕਰਾਅ ਹੋਇਆ। ਇੱਕ ਵਾਰੀ ਮੁੱਖ ਮੰਤਰੀ ਦੇ ਆਪਦੇ ਹਲਕੇ ਦੇ ਵਿੱਚ ਇੱਕ ਉਹ ਬੀਬੀ ਗੁਜ਼ਰ ਗਈ ਜਿਹੜੀ ਕੁਝ ਸਮੇਂ ਪਹਿਲਾਂ ਈਸਾਈ ਮਤ ਦੇ ਵਿੱਚ ਕਨਵਰਟ ਹੋਈ ਸੀ। ਪਹਿਲਾਂ ਉਹ ਸਿੱਖ ਧਰਮ ਦੇ ਨਾਲ ਸੰਬੰਧਿਤ ਸੀ, ਬਾਅਦ ਦੇ ਵਿੱਚ ਉਹਨੇ ਈਸਾਈ ਮਤ ਹੈ ਜਿਹੜਾ ਉਹ ਧਾਰਨ ਕਰ ਲਿਆ। ਉਹਦੀ ਮੌਤ ਹੋ ਗਈ। ਮੌਤ ਤੋਂ ਪਹਿਲਾਂ ਉਹਨੇ ਆਪਦੇ ਬੱਚਿਆਂ ਨੂੰ ਕਿਹਾ ਕਿ ਮੇਰੀ ਆਖਰੀ ਇੱਛਾ ਇਹ ਹੈ ਕਿ ਮੇਰਾ ਸੰਸਕਾਰ ਨਾ ਕੀਤਾ ਜਾਵੇ, ਮੈਨੂੰ ਦਫਨਾਇਆ ਜਾਵੇ। ਜਦੋਂ ਉਹ ਪਿੰਡ ਦੇ ਸ਼ਮਸ਼ਾਨ ਘਾਟ 'ਚ ਗਏ ਤੇ ਉਹ ਦੂਜੇ ਜਿਹੜੇ ਸੀਗੇ ਉਹਨਾਂ ਨੇ ਲਾਂਗੜ ਖਿੱਚ ਲਈ। ਉਹ ਕਹਿੰਦੇ ਕਿ ਭਾਈ ਤੁਸੀਂ ਈਸਾਈ ਬਣ ਚੁੱਕੇ ਹੋ, ਅਸੀਂ ਤੁਹਾਨੂੰ ਆਪਣਾ ਸ਼ਮਸ਼ਾਨ ਘਾਟ ਨਹੀਂ ਵਰਤਣ ਦਿਆਂਗੇ, ਅਸੀਂ ਇੱਥੇ ਬੀਬੀ ਨੂੰ ਦਫਨਾਉਣ ਨਹੀਂ ਦੇਣਾ। ਉਹ ਸਾਰੇ ਜਿਹੜੇ ਦੂਜੇ ਸੀਗੇ, ਉਹ ਸਿੱਖ ਸੀਗੇ ਚਾਹੇ ਜੱਟ ਸੀਗੇ, ਜੋ ਮਰਜ਼ੀ ਕਹਿ ਲਓ, ਜਿਹੜੇ ਦੂਜੇ ਸੀਗੇ, ਉਹਨਾਂ ਨੇ ਉਹ ਸੰਸਕਾਰ ਜਿਹੜਾ ਰੋਕ ਦਿੱਤਾ ਸੀ। 2 ਦਿਨ ਉਸ ਬੀਬੀ ਦੀ ਲਾਸ਼ ਪਈ ਰਹੀ। ਅਖੀਰ ਫਿਰ ਫੈਸਲਾ SDM ਨੇ ਇਹ ਕਰਾਇਆ ਕਿ ਜਿਹੜਾ ਮਲੋਟ ਦਾ ਸ਼ਮਸ਼ਾਨ ਘਾਟ ਹੈ, ਸ਼ਹਿਰ ਦਾ ਸ਼ਹਿਰੀ ਸ਼ਮਸ਼ਾਨ ਘਾਟ ਹੈ ਈਸਾਈਆਂ ਦਾ, ਉਹਦੇ ਵਿੱਚ ਜਾ ਕੇ ਦਫਨਾਓ, ਇੱਥੇ ਪਿੰਡ 'ਚ ਨਹੀਂ ਅਸੀਂ ਦਫਨਾਉਂਦੇ। ਸੋ ਇਹੋ ਜਿਹੀਆਂ ਜਿਹੜੀਆਂ ਬਹੁਤ ਥਾਵਾਂ ਤੋਂ, ਪਾਤੜਾਂ ਤੋਂ ਵੀ ਇੱਕ ਵਾਰੀ ਲੜਾਈ ਹੋਈ ਸੀ ਬਹੁਤ ਵੱਡੀ, ਇਸੇ ਤਰ੍ਹਾਂ ਦੇ ਸੰਸਕਾਰ ਤੋਂ ਬਹੁਤ ਵੱਡੀ ਲੜਾਈ ਹੋਈ ਸੀ ਪਾਤੜਾਂ ਤਹਿਸੀਲ ਦੇ ਵਿੱਚ। ਇਹ ਬਹੁਤ ਥਾਵਾਂ ਤੇ ਸਮੱਸਿਆ ਆਈ ਹੈ। ਦੇਰ ਦੇ ਨਾਲ ਇਹਨਾਂ ਦੀ ਅੱਖ ਖੁੱਲੀ ਹੈ, ਪਰ ਹੁਣ ਸਮਾਂ ਇਹ ਜਿਹੜਾ ਦੱਸ ਰਿਹਾ ਕਿ ਹੁਣ ਅਸੀਂ ਸ਼ੁਰੂ ਕਰਾਂਗੇ, ਜ਼ਮੀਨਾਂ ਐਕਵਾਇਰ ਹੋਣਗੀਆਂ, ਫਿਰ ਉਹ ਤੇ ਕੰਮ ਚੱਲੇਗਾ। ਕੰਮ ਥੋੜਾ ਜਿਹਾ ਮੁਸ਼ਕਲ ਲੱਗਦਾ ਹੈ, ਜੇ ਹੋ ਜਾਵੇ ਤੇ ਮਾੜੀ ਗੱਲ ਨਹੀਂ ਹੈ। ਇਹ ਸੋਭਾ ਹੀ ਹੈ ਇਸ ਕੰਮ ਦੇ ਵਿੱਚ। ਜੀ ਅੱਗੇ ਵਧਦੇ ਹਾਂ ਮਿੰਟੂ ਜੀ ਵੀ ਸੰਗਰੂਰ ਬੇਅਦਬੀ ਮਾਮਲਾ ਪੁਲਿਸ ਵੱਲੋਂ ਹੱਲ ਕਰਨ ਦਾ ਦਾਅਵਾ। ਇਹ ਇੱਕ ਇਹਨਾਂ ਨੇ
ਫੜਿਆ ਜੀ। ਸੰਗਰੂਰ ਪੁਲਿਸ ਨੇ ਇੱਕ ਦੋਸ਼ੀ ਹੈ ਜਿਹਦਾ ਨਾਮ ਇਸਰਾਰ ਮੁਹੰਮਦ ਦੱਸਿਆ ਜਾ ਰਿਹਾ। ਮੌਲਵੀ ਦਾ ਦੱਸਦੇ ਆ ਕਿ ਰਿਸ਼ਤੇਦਾਰ ਹੀ ਸੀਗਾ, ਇਹਦਾ ਸਾਲਾ ਹੀ ਸੀਗਾ, ਤੇ ਕਿਸੇ ਗੱਲੋਂ ਇਹਦਾ ਕੋਈ ਝਗੜਾ ਸੀ ਉਹਦੇ ਨਾਲ, ਇਸੇ ਕਰਕੇ ਇਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਸਾਡੀ ਹੁਣ ਬਦਕਿਸਮਤੀ ਕਹਿ ਲਓ ਜਾਂ ਇਹ ਸਮੇਂ ਦਾ ਜਿਹੜਾ ਉਹ ਤਕਾਜ਼ਾ ਆਖ ਲਓ ਕਿ ਅੱਜ ਇੰਗਲੈਂਡ ਤੋਂ ਵੀ ਖਬਰ ਆ ਗਈ, ਉੱਥੇ ਵੀ ਕੋਈ ਬਰੈਡਫੋਰਡ ਕੋਈ ਇਹੋ ਜਿਹਾ ਸਟੇਟ ਹੈ ਸ਼ਾਇਦ, ਉਹਦੇ ਵਿੱਚ ਵੀ ਬੇਅਦਬੀ ਦਾ ਮਾਮਲਾ ਸਾਹਮਣੇ ਆ ਗਿਆ। ਅਮਰੀਕਾ ਦੇ ਵਿੱਚੋਂ ਵੀ ਅਸੀਂ ਕੁਝ ਦਿਨ ਪਹਿਲਾਂ ਸੁਣਿਆ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ। ਤੇ ਇਹ ਚਲੋ ਠੀਕ ਆ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਮਾਮਲੇ ਆ ਉਹ ਜਲਦੀ ਹੱਲ ਹੋ ਸਕਦੇ, ਉੱਥੇ ਉਮੀਦ ਹੈ ਕਿ ਉੱਥੋਂ ਦਾ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਉਹ ਵੱਖਰੇ ਤਰੀਕੇ ਦਾ ਕੰਮ ਕਰਦਾ ਹੈ। ਇੱਥੇ ਜੇ ਕਹੀਏ ਤਾਂ ਇੱਥੇ ਉਹਨਾਂ ਨੇ ਬਾਹਰਲੇ ਮੁਲਕ ਵਾਲਿਆਂ ਨਾਲੋਂ ਵੀ ਛੇਤੀ ਹੈ ਜਿਹੜਾ ਇਹ ਬੰਦਾ ਲੱਭ ਲਿਆ। ਚਲੋ ਚੰਗੀ ਗੱਲ ਆ, ਤੇ ਇਹ ਸਾਰੇ ਮਸਲਿਆਂ 'ਚ ਜਿਹੜਾ ਹੋਣਾ ਚਾਹੀਦਾ। ਪਰ ਸਵਾਲ ਸਭ ਤੋਂ ਵੱਡਾ ਇਹੀ ਪੈਦਾ ਹੁੰਦਾ ਹੈ ਕਿ ਇਹ ਸਭ ਕੁਛ ਰੁਕ ਕਿਉਂ ਨਹੀਂ ਰਿਹਾ, ਔਰ ਇਹ ਜਿਹੜਾ ਹੁਣ ਸਿਲਸਿਲਾ ਬਾਹਰ ਚੱਲਦਾ ਪਿਆ, ਔਰ ਇਹ ਸਭ ਤੋਂ ਵੱਡਾ ਚਿੰਤਨ ਕਰਨ ਦਾ ਵਿਸ਼ਾ ਆ ਕਿ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਉਹ ਬੇਅਦਬੀ ਤੱਕ ਪਹੁੰਚ ਰਹੀਆਂ। ਮਸਲਨ ਜਿਹੜੀ ਉਹ ਮਾਰੀ ਸੀਗੀ ਬੀਬੀ ਬਲਵਿੰਦਰ ਕੌਰ ਪਿੱਛੇ ਜੇ ਆਲਮਗੀਰ ਗੁਰਦੁਆਰੇ ਦੇ ਵਿੱਚ, ਉਹਦਾ ਮੁੰਡਾ ਕਹਿੰਦੇ ਸੀ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ, ਗੁਰਦੁਆਰੇ ਦੀ ਕਮੇਟੀ ਦੇ ਵਿੱਚੋਂ, ਤੇ ਉਹਨੇ ਇਸ ਰੰਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ। ਹੁਣ ਜੇ ਇਹ ਇਹਨਾਂ ਦਾ ਸਾਲੇ ਭਣਵਈਏ ਦਾ ਝਗੜਾ ਸੀ ਤੇ ਉਹਨੇ ਜਾ ਕੇ ਗੁੱਸਾ ਜਿਹੜਾ ਉਹ ਧਾਰਮਿਕ ਗ੍ਰੰਥ ਤੇ ਕੱਢ ਦਿੱਤਾ। ਸੋ ਇਹ ਛੋਟੀਆਂ ਛੋਟੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਬਾਅਦ ਦੇ ਵਿੱਚ ਬੇਅਦਬੀ ਦੀਆਂ ਵੱਡੀਆਂ ਘਟਨਾਵਾਂ 'ਚ ਤਬਦੀਲ ਹੋ ਰਹੀਆਂ, ਇਹ ਸੋਚਣ ਦੀ ਗੱਲ ਆ ਕਿ ਲੋਕ ਜਿਹੜਾ ਹੁਣ ਆਮ ਝਗੜਾ ਜਿਹੜਾ ਉਹਦਾ ਗੁੱਸਾ ਵੀ ਧਾਰਮਿਕ ਗ੍ਰੰਥਾਂ ਤੇ ਕੱਢਣ ਲੱਗ ਪਿਆ। ਪਰ ਇੱਕ ਚੀਜ਼ ਹੈ ਜਿਹੜੀ ਉਹ ਇੱਥੇ ਚੰਗੀ ਵੇਖਣ ਨੂੰ ਮਿਲ ਰਹੀ ਹੈ, ਉਹ ਇਹ ਹੈ ਕਿ ਆਮ ਬੰਦੇ ਦੇ ਵਿੱਚ ਭੜਕਾਹਟ ਨਹੀਂ ਹੈ। ਹੁਣ ਪੰਜਾਬੀ ਹੈ ਜਿਹੜਾ ਬੜੀ ਸੂਖਮਤਾ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਚੁੱਕਾ ਹੈ ਕਿ ਇਹ ਜੇ ਅਸੀਂ ਆਪਣੇ ਜਜ਼ਬਾਤੀ ਹੋ ਕੇ ਅਸੀਂ ਅੰਨ੍ਹੇਵਾਹ ਕੋਈ ਇਹੋ ਜਿਹਾ ਕੰਮ ਕਰਦੇ ਤਾਂ ਸਾਡੇ ਹਿੱਤਾਂ 'ਚ ਨਹੀਂ, ਸਾਡੇ ਹੱਕਾਂ 'ਚ ਨਹੀਂ। ਇਹ ਪੰਜਾਬ ਦੇ ਲਈ ਇੱਕ ਸੁਖਦ ਮੈਂ ਕਹਿ ਸਕਦਾ ਕਿ ਇੱਕ ਸੁਖਦ ਸਾਈਨ ਹੈ ਪੰਜਾਬ ਦੇ ਲਈ ਕਿ ਪੰਜਾਬ ਦੇ ਲੋਕਾਂ 'ਚ ਕੋਈ ਆਪਸ ਦੇ ਵਿੱਚ ਕੁੜੱਤਣ ਨਹੀਂ ਆਈ। ਜਿਸ ਤਰੀਕੇ ਦੇ ਨਾਲ ਇਹ ਕੱਲ ਕੁਰਾਨ ਸ਼ਰੀਫ ਦੀ ਜਿਹੜੀ ਬੇਅਦਬੀ ਹੋਈ, ਬਹੁਤ ਹੀ ਧਰਮੇ ਦੇ ਨਾਲ ਲੋਕਾਂ ਨੇ ਕੰਮ ਲਿਆ। ਚਲੋ ਇਹ ਝਗੜਾ ਜਿਹੜਾ ਇਹ ਵੀ ਸਾਹਮਣੇ ਆ ਗਿਆ, ਪਰ ਸਵਾਲ ਸਭ ਤੋਂ ਵੱਡਾ ਇਹੀ ਪੈਦਾ ਹੁੰਦਾ ਹੈ ਕਿ ਇਹ ਲੋਕ ਜਿਹੜੇ ਆ ਨਾ ਤੇ ਸਾਜ਼ਿਸ਼ੀ ਹੈ ਜਿਹੜੇ ਉਹ ਹਟ ਰਹੇ ਆ, ਤੇ ਨਾ ਪੁਲਿਸ ਵਾਲੇ ਹੱਥ ਤੋਂ ਹੱਥ ਚੱਕ ਰਹੇ ਆ। ਪੁਲਿਸ ਵਾਲਿਆਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਘਟਨਾਵਾਂ ਨੂੰ ਰੋਕਣਾ ਚਾਹੀਦਾ, ਇਹ ਹੋਣੀਆਂ ਨਹੀਂ ਚਾਹੀਦੀਆਂ। ਜੇ ਹੋਣਗੀਆਂ ਕਿਤੇ ਨਾ ਕਿਤੇ ਫਿਰ ਖਤਰਾ ਤੇ ਜਿਹੜਾ ਆ ਉਹ ਸਾਡੇ ਜਿਵੇਂ ਕਿਸੇ ਦੇ ਗਲ 'ਚ ਸੱਪ ਲਮਕਿਆ ਹੁੰਦਾ ਤੇ ਸੱਪ ਲਮਕਾ ਕੇ ਕੋਈ ਗਲ ਦੇ ਵਿੱਚ ਚੈਨ ਦੇ ਨਾਲ ਨਹੀਂ ਸੌਂ ਸਕਦਾ, ਕਿਉਂਕਿ ਸੱਪ ਦਾ ਕੋਈ ਪਤਾ ਨਹੀਂ ਕਦੋਂ ਉਹਨੇ ਡੰਗ ਜਾਣਾ। ਜੀ 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 ਅੱਗੇ ਆਪਾਂ ਵਧੀਆ ਮਿੰਟੂ ਜੀ ਵੀ ਕੈਪਟਨ ਨੇ ਕਿਹਾ ਸਿੱਧੂ ਕੋਈ ਰੱਬ ਨਹੀਂ। ਇਹ ਕੈਪਟਨ ਅਮਰਿੰਦਰ ਸਿੰਘ ਅੱਜ ਥੋੜ੍ਹਾ ਜਿਹਾ ਜ਼ਿਆਦਾ ਜਲੌ ਦੇ ਵਿੱਚ ਇਸ ਕਰਕੇ ਸੀ ਕਿਉਂਕਿ ਲਾਲ ਸਿੰਘ ਜਿਹੜਾ ਬੜਾ ਸੀਨੀਅਰ ਕਾਂਗਰਸੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦਾ ਇਹੋ ਜਿਹਾ ਯਾਰ ਆ, ਸਮੇਂ ਤੇ ਨਾਰਾਜ਼ ਵੀ ਹੋ ਜਾਂਦਾ ਰਿਹਾ ਤੇ ਪਰ ਪਿਆਰ ਵੀ ਬੜਾ ਦੋਵਾਂ ਦੇ ਵਿੱਚ। ਉਹਨੇ ਲਾਲ ਸਿੰਘ ਨੇ ਇਹ ਗੱਲ ਕਹੀ, ਉਹਨੇ ਕਿਹਾ ਕਿ ਕੈਪਟਨ ਹੀ ਸਾਡੀ ਟੀਮ ਦਾ ਕਪਤਾਨ ਹੋਵੇਗਾ, ਹੋਰ ਕੋਈ ਨਹੀਂ, ਮਤਲਬ ਕਿ ਮੁੱਖ ਮੰਤਰੀ ਇਹੋ ਹੀ ਹੋਏਗਾ, ਦੂਜਾ ਕੋਈ ਨਹੀਂ। ਕੈਪਟਨ ਅਮਰਿੰਦਰ ਸਿੰਘ ਅੱਜ ਰਾਹੁਲ ਗਾਂਧੀ ਨੂੰ ਵੀ ਜਾ ਮਿਲੇ ਆ, ਯਾਨੀ ਮੋਹਰ ਜਿਹੜੀ ਆ ਕੈਪਟਨ ਤੇ ਤਕਰੀਬਨ ਲੱਗ ਚੁੱਕੀ ਹੈ, ਔਰ ਇਹ ਤੇ ਪਤਾ ਹੀ ਸੀਗਾ ਕਿ ਕੈਪਟਨ ਹੀ ਇਹਨਾਂ ਦੀ ਕਪਤਾਨੀ ਕਰੇਗਾ। ਸੋ ਉਹਨਾਂ ਨੇ ਅੱਜ ਇੱਕ ਪ੍ਰਸ਼ਨ ਦੇ ਜਵਾਬ ਦੇ ਵਿੱਚ ਬੜੀ ਵੱਡੀ ਗੱਲ ਕਹੀ। ਉਹ ਕਹਿੰਦੇ ਕਿ ਸਿੱਧੂ ਪੱਤਰਕਾਰ ਵੀ ਤੁਹਾਨੂੰ ਪਤਾ ਚੋਹ ਬੁਲਾ ਦਿੰਦੇ ਆ। ਪੁੱਛਿਆ ਜੀ ਹਾਂ ਸਿੱਧੂ ਸਾਹਿਬ ਕਾਂਗਰਸ 'ਚ ਆ ਸਕਦੇ ਆ? ਉਹਨੇ ਕਿਹਾ ਕਿ ਯਾਰ ਸਿੱਧੂ ਕੋਈ ਰੱਬ ਥੋੜੀ ਆ, ਜੇ ਉਹਨੇ ਆਮ ਆਦਮੀ ਪਾਰਟੀ 'ਚ ਜਾਣਾ ਉੱਥੇ ਜਾਵੇ, ਜੇ ਕਾਂਗਰਸ 'ਚ ਆਉਣਾ ਇੱਥੇ ਆ ਜੇ, ਮਤਲਬ ਕਿ ਬੂਹਾ ਭੇੜਿਆ ਨਹੀਂ। ਉਹ ਕਹਿੰਦੇ ਕਿ ਜੇ ਉਧਰ ਜਾਣਾ ਤੇ ਚਲਾ ਜਾਵੇ, ਜੇ ਇੱਧਰ ਆਉਣਾ ਇੱਧਰ ਆ ਜਾਵੇ। ਸਿੱਧੇ ਰੂਪ 'ਚ ਕਹਿ ਲਈਏ ਕੈਪਟਨ ਨੇ ਆਖ ਦਿੱਤਾ ਆਉਂਦੇ ਨੂੰ ਬੂਹੇ ਖੁੱਲੇ ਨੇ, ਜਾਂਦੇ ਨੂੰ ਤੈਨੂੰ ਰਾਹ, ਜਿੱਧਰ ਮਰਜ਼ੀ ਤੁਰਿਆ ਫਿਰ, ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਕੈਪਟਨ ਅਮਰਿੰਦਰ ਸਿੰਘ ਉਹ ਸਾਫ਼ ਕਰ ਚੁੱਕਾ, ਔਰ ਇਹਦੇ ਵਿੱਚ ਇੱਕ ਗੁੱਸਾ ਵੀ ਝਲਕਦਾ ਸੀ। ਗੁੱਸਾ ਇਹ ਸੀ ਕਿ ਇਹਨਾਂ ਨੇ ਪਿਛਲੇ ਦਿਨੀ ਮੁਹੰਮਦ ਅਜ਼ਹਰੁਦੀਨ ਨੂੰ ਵਿਚੋਲਾ ਪਾਇਆ ਸੀ ਕਿ ਭਾਈ ਸਿੱਧੂ ਨੂੰ ਮਨਾ ਕੇ ਵੇਖ ਲਾ ਜੇ ਗੱਲ ਬਣਦੀ ਹੈ। ਅਜ਼ਹਰੁਦੀਨ ਨੇ ਕਿਉਂਕਿ ਅਜ਼ਹਰੁਦੀਨ ਕਿਸੇ ਸਮੇਂ ਸਿੱਧੂ ਦਾ ਕਪਤਾਨ ਰਿਹਾ, ਉਹਨੇ ਜਾ ਕੇ ਕਿਹਾ, ਉਹਨੇ ਆਖਿਆ ਕਿ ਜਿਵੇਂ ਮੈਂ ਤੇਰਾ ਕਪਤਾਨ ਰਿਹਾ
ਉਵੇਂ ਮੇਰਾ ਕਪਤਾਨ ਅੱਜ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਆ, ਕਿਉਂ ਨਾ ਦੋਵਾਂ ਕਪਤਾਨਾਂ ਦੀ ਮੰਨ ਲਾ ਤੇ ਸਾਡੇ ਨਾਲ ਆ ਲਾ। ਪਰ ਸਿੱਧੂ ਨੇ ਦੱਸਦਿਆਂ ਇਹ ਗੱਲ ਕਹੀ ਕਿ ਉਹਨੇ ਕਿਹਾ ਮੇਰੇ ਕਾਂਗਰਸ ਦੇ ਨਾਲ ਜਿਹੜੇ ਭੇਦਭਾਵ ਹੈ ਜਿਹੜੇ ਉਹ ਵੱਖਰੇ ਤਰ੍ਹਾਂ ਦੇ ਆ, ਵਖਰੇਵੇਂ ਸਾਡੇ ਜਿਹੜੇ ਉਹ ਹੋਰ ਤਰ੍ਹਾਂ ਦੇ ਆ, ਜਿਹੜੇ ਕਿ ਦਿਲਾਂ ਚੋਂ ਕਦੇ ਮਿਟ ਨਹੀਂ ਸਕਦੇ। ਇਸ ਕਰਕੇ ਮੈਂ ਨਹੀਂ ਜਾ ਸਕਦਾ, ਕਿਉਂਕਿ ਉਹਦੀ ਕੁੰਡੀ ਹੈ ਜਿਹੜੀ ਤੁਹਾਨੂੰ ਪਤਾ ਹੈ ਉਹ ਕਿਸੇ ਹੋਰ ਪਾਸੇ ਅੜੀ ਹੋਈ ਆ, ਉਧਰੋਂ ਝਾਕ ਹੈ। ਉਹਨੇ ਜਵਾਬ ਦੇ ਦਿੱਤਾ। ਤਾਂ ਉਹ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਬੋਲਾਂ ਦੇ ਵਿੱਚ ਨਾਰਾਜ਼ਗੀ ਸੀਗੀ ਉਹ ਸਾਫ਼ ਝਲਕਦੀ ਸੀਗੀ, ਜਿਹੜਾ ਜਵਾਬ ਮਿਲਿਆ। ਪਰ ਇੱਕ ਚੀਜ਼ ਜਿਹੜੀ ਹੈ ਉਹ ਸਾਫ਼ ਹੁੰਦੀ ਜਾ ਰਹੀ ਹੈ। ਇਹਨਾਂ ਨੇ ਕੱਲ ਨਾਮਜ਼ਦਗੀਆਂ ਜਿਹੜੀਆਂ ਸਾਰੀਆਂ ਮੁਕੰਮਲ ਕਰ ਲਈਆਂ। ਉਹਦੇ ਵਿੱਚ ਇੱਕ ਦਿਲਚਸਪ ਨਾਮਜ਼ਦਗੀ ਹੈ ਜਿਹੜੀ ਫਾਜ਼ਿਲਕਾ ਤੋਂ ਵੀ ਸਾਹਮਣੇ ਆਉਣ ਡਈ ਹੈ। ਦੱਸ ਪੈਂਦੀ ਇੱਥੇ ਪਿੱਛੇ ਜਿਹੜਾ ਇੱਕ ਗੈਂਗਸਟਰ ਮਾਰਿਆ ਗਿਆ ਸੀ ਹਿਮਾਚਲ ਦੇ ਵਿੱਚ, ਉਹਦੀ ਭੈਣ ਨੇ ਕਾਂਗਰਸ ਵੱਲੋਂ ਨਾਮਜ਼ਦਗੀ ਦਾਖਲ ਉਹਨੇ ਉਮੀਦਵਾਰੀ ਜਤਾਈ ਹੈ ਫਾਜ਼ਿਲਕਾ ਤੋਂ। ਜੇ ਉਹਨੂੰ ਟਿਕਟ ਮਿਲ ਜਾਂਦੀ ਕਾਂਗਰਸ ਵੱਲੋਂ ਤੇ ਸੁਰਜੀਤ ਜੈਣੀ ਹੈ ਜਿਹੜਾ ਸੁੱਕਣੇ ਪੈ ਜਾਏਗਾ, ਕਿਉਂਕਿ ਜਦੋਂ ਗੈਂਗਸਟਰ ਨੇ ਆਜ਼ਾਦ ਚੋਣ ਲੜੀ ਸੀ ਪਿਛਲੇ ਵਾਰੀ ਉਸਨੇ ਤੇ ਸਿਰਫ 1600 ਵੋਟ ਤੇ ਹਾਰਿਆ ਸੀ। ਇਹ ਬੜੀ ਇਹ ਨਵੀਂ ਗੱਲ ਸੁਣਨ ਨੂੰ ਮਿਲ ਰਹੀ ਹੈ। ਜੇ ਇਹ ਅਧਿਕਾਰਤ ਤੌਰ ਤੇ ਪੁਸ਼ਟੀ ਹੋ ਜਾਂਦੀ ਕਿਸੇ ਪਾਸੇ ਉੱਤੇ ਟਿਕਟੇ ਦੇ ਦਿੰਦੇ ਆ, ਬੜੀ ਤਗੜੀ ਟੱਕਰ ਜਿਹੜੀ ਇੱਥੇ ਹੋ ਜਾਏਗੀ। ਇਹਨਾਂ ਨੇ ਵੀ ਆਪਣਾ ਪੂਰਾ ਗਰਾਊਂਡ ਹੈ ਜਿਹੜਾ ਤਿਆਰ ਕਰ ਲਿਆ। ਜਲਦੀ ਇਹ ਵੀ ਦੱਸਦੇ ਆ ਕਿ ਲੈ ਕੇ ਆ ਰਹੇ ਚੋਣ ਮੈਨੀਫੈਸਟੋ। ਆਮ ਆਦਮੀ ਪਾਰਟੀ ਦੂਜੀ ਸੂਚੀ ਹੈ ਜਿਹੜੀ ਉਹ ਅੱਜ ਭਲਕ 'ਚ ਠਾਹ ਸੋਟਾ ਮਾਰ ਸਕਦੀ ਹੈ। ਸੁਖਬੀਰ ਸਿੰਘ ਬਾਦਲ ਵੀ ਬੈਠਕਾਂ ਮਾਰਨ ਡਿਆ ਕਿ ਮੇਰੀ ਵੀ ਪਹਿਲੀ ਸੂਚੀ ਆਉਣ ਡਈ ਹੈ। ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਚੋਣ ਵਾਲੀ ਜਿਹੜੀ ਗੁੱਡੀ ਹੈ ਉਹਨੂੰ ਹੁਣ ਤੁਣਕੇ ਵੱਜਣੇ ਸ਼ੁਰੂ ਹੋ ਗਿਆ। ਉਹ ਹਵਾ ਦੇ ਵਿੱਚ ਜਲਦੀ ਤੁਹਾਨੂੰ ਉੱਡਦੀ ਦਿਖਾਈ ਦੇਗੀ। ਜੀ ਜੀ। ਅਗਲੀ ਆਪਾਂ ਜੇ ਗੱਲ ਕਰੀਏ, ਹਾਈ ਕੋਰਟ ਨੇ ਡੇਰਾ ਮੁਖੀ ਨੂੰ ਦਿੱਤੀ ਵੱਡੀ ਰਾਹਤ। ਡੇਰਾ ਮੁਖੀ ਲਈ ਅੱਜ ਦਾ ਦਿਨ ਵਾਕਈ ਰਾਹਤ ਵਾਲਾ ਸੀ, ਕਿਉਂਕਿ ਆਖਰੀ ਰਾਹਤ ਸੀ, ਇਹਦੇ ਕੋਲ ਆਖਰੀ ਆਪਸ਼ਨ ਸੀ ਹਾਈ ਕੋਰਟ ਦੇ ਵਿੱਚ। ਜੇ ਹਾਈ ਕੋਰਟ ਵੀ ਇਹ ਨਾ ਮੰਨਦਾ ਤੇ ਫਿਰ ਇਹਦੇ ਲਈ ਤਕਰੀਬਨ ਜਿਹੜੇ ਰਾਹ ਸੀ ਉਹ ਕੰਡਿਆਂ ਵਾਲੇ ਬਣ ਜਾਣੇ ਸੀਗੇ। ਇਹਦਾ ਮਾਮਲਾ ਤੁਹਾਨੂੰ ਪਤਾ ਕਿ ਸਾਧਵੀ ਬਲਾਤਕਾਰ ਮਾਮਲਾ ਜਿਹੜਾ ਉਹ ਪੰਚਕੂਲਾ ਦੀ CBI ਦੀ ਅਦਾਲਤ ਦੇ ਵਿੱਚ ਚੱਲਦਾ ਹੈ। ਇੱਥੇ ਇੱਕ ਚੀਜ਼ ਨੋਟ ਕਰਨ ਵਾਲੀ ਕਿ CBI ਦੀਆਂ ਅਦਾਲਤਾਂ ਵੱਖਰੀਆਂ ਹੁੰਦੀਆਂ। ਜਿਵੇਂ ਆਪਣੇ ਇੱਥੇ ਇੱਕ ਖਰੜ ਹੈ ਮੇਰੇ ਖਿਆਲ ਦੇ ਨਾਲ, ਦਿੱਲੀ ਦੇ ਵਿੱਚ 30 ਹਜ਼ਾਰੀ ਹੈ, ਹਰਿਆਣੇ ਦੇ ਵਿੱਚ ਪੰਚਕੂਲਾ ਹੈ। ਤਾਂ ਇਹਨਾਂ ਦੀਆਂ ਅਦਾਲਤਾਂ ਵੱਖਰੀਆਂ ਹੁੰਦੀਆਂ, ਉੱਥੇ ਸੁਣਵਾਈ ਵੱਖਰੀ ਹੁੰਦੀ। ਇਹ ਜਿਹੜੀ ਪੰਚਕੂਲਾ ਵਾਲੀ ਅਦਾਲਤ ਸੀ ਇਹ ਕਾਫੀ ਸਖਤਾਈ ਦੇ ਨਾਲ ਪੇਸ਼ ਆਈ। ਇਹਦੇ ਗੁਰਮੀਤ ਰਾਮ ਰਹੀਮ ਇਹਨੂੰ ਇੱਕ ਵਾਰੀ ਇਸੇ ਅਦਾਲਤ ਨੇ ਇਹ ਵੀ ਕਹਿ ਦਿੱਤਾ ਸੀਗਾ, ਉਹ ਦਰਜ ਆ ਟਿੱਪਣੀ ਕਾਨੂੰਨੀ ਕਾਰਵਾਈ ਦੇ ਵਿੱਚ ਉੱਥੇ ਅਦਾਲਤ ਦੇ ਵਿੱਚ, ਕਿ ਇਹ ਬੰਦਾ ਅਦਾਲਤ ਨੂੰ ਅਦਾਲਤ ਸਮਝਦਾ ਹੀ। ਜਦੋਂ ਵਾਰ-ਵਾਰ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਨੇ ਪੇਸ਼ ਹੋਣਾ ਸੀ ਤੇ ਬਹੁਤ ਰੌਲਾ ਪੈ ਗਿਆ ਸੀ ਪੰਜਾਬ ਦੇ ਵਿੱਚ, ਇਹਨਾਂ ਨੇ ਬਹੁਤ ਕੱਟ-ਕੁੱਟ ਕੀਤੇ ਸਨ, ਉਦੋਂ ਕੋਈ ਪੇਸ਼ੀ ਉਧਰ ਸੀਗੀ। ਤਾਂ ਵਾਰ-ਵਾਰ ਸੱਦਣ ਦੇ ਬਾਵਜੂਦ ਵੀ ਜਦੋਂ ਨਹੀਂ ਆਇਆ ਤਾਂ ਫਿਰ ਉਦੋਂ ਅਦਾਲਤ ਨੇ ਗੱਲ ਕਹੀ ਸੀ। ਪੰਚਕੂਲਾ ਦੀ ਅਦਾਲਤ ਕਾਫੀ ਸਖਤ ਸੀ ਤੇ ਇਹ ਬੰਦਾ ਥੋੜਾ ਜਿਹਾ ਬੜਾ ਦੂਰ ਅੰਦੇਸ਼ੀ ਹੈ। ਇਹਨੂੰ ਪਤਾ ਲੱਗ ਗਿਆ ਕਿ ਇੱਥੇ ਗੜਬੜ ਹੋ ਸਕਦੀ ਹੈ, ਤਾਂ ਫਿਰ ਇਹਨੇ ਆਪਣੀ ਸਾਈਡ ਬਚਾਉਣੀ ਸ਼ੁਰੂ ਕਰ ਦਿੱਤੀ। ਇਹਨਾਂ ਨੇ ਰਿਟ ਪਾਈ ਸੀ ਇਹਨਾਂ ਨੇ ਉਸੇ ਅਦਾਲਤ ਦੇ ਵਿੱਚ ਰਿਟ ਪਾ ਦਿੱਤੀ ਕਿ ਜਿਹੜੇ CBI ਦੇ ਅਧਿਕਾਰੀਆਂ ਨੇ ਉਹਨਾਂ 2 ਸਾਧਵੀਆਂ ਦੇ ਬਿਆਨ ਦਰਜ ਕੀਤੇ ਆ, ਉਹਨਾਂ ਬਿਆਨਾਂ ਦੇ ਵਿੱਚ ਸਾਧਵੀਆਂ ਨੇ ਤੇ ਕਿਤੇ ਕਿਹਾ ਹੀ ਨਹੀਂ ਕਿ ਸਾਡੇ ਨਾਲ ਬਲਾਤਕਾਰ ਹੋਇਆ ਜੀ। ਸੋ ਇਹ ਇੱਕ ਬੜਾ ਅਜੀਬੋ-ਗਰੀਬ ਜਿਹਾ ਤਰਕ ਸੀ। ਪੰਚਕੂਲਾ ਅਦਾਲਤ ਨੇ ਇਸ ਚੀਜ਼ ਨੂੰ ਖਾਰਜ ਕਰ ਦਿੱਤਾ, ਇਹਨਾਂ ਦੀ ਮੰਗ ਨੂੰ, ਕਿ ਉਹ ਜਿਹੜੇ CBI ਦੇ 2 ਅਧਿਕਾਰੀ ਸੀ ਉਹਨਾਂ ਦੇ ਬਿਆਨ ਕਰਵਾਏ ਜਾਣ, ਦੁਬਾਰਾ ਬਿਆਨ ਕਰਵਾਏ ਜਾਣ। ਤਾਂ ਪੰਚਕੂਲਾ ਅਦਾਲਤ ਨੇ ਕਿਹਾ ਸੀ ਕਿ ਭਾਈ ਅਸੀਂ ਨਹੀਂ ਕਰਵਾਉਣੇ। ਇੱਥੋਂ ਇਹ ਨਿਰਾਸ਼ ਹੋ ਕੇ ਮੁੜ ਕੇ ਹਾਈ ਕੋਰਟ ਦੀ ਸ਼ਰਨ 'ਚ ਚਲੇ ਗਏ। ਹਾਈ ਕੋਰਟ ਨੇ ਅੱਜ ਇਹਨਾਂ ਦੀ ਉਹ ਮੰਗ ਪ੍ਰਵਾਨ ਕਰਦਿਆਂ ਇਹ ਹੁਕਮ ਦਿੱਤੇ ਆ ਕਿ ਜਿਹੜੀ ਪੰਚਕੂਲਾ ਦੀ ਅਦਾਲਤ ਹੈ ਉਹ ਇਹਨਾਂ ਮਾਮਲਿਆਂ 'ਚ ਫੈਸਲਾ ਨਹੀਂ ਸੁਣਾਏਗੀ। ਇਹਦੇ ਲਈ ਇੱਕ ਬਹੁਤ ਵੱਡੀ ਰਾਹਤ ਹੈ, ਕਿਉਂਕਿ ਉੱਥੋਂ ਫੈਸਲਾ ਜਿਹੜਾ ਉਹ ਇਹਨੂੰ ਉਲਟਾਉਣ ਦੀ ਸੰਭਾਵਨਾ ਸੀ। ਚਾਹੁੰਦਾ ਸੀ ਕਿ ਫੈਸਲਾ ਇੱਕ ਵਾਰੀ ਰੁਕ ਜਾਵੇ ਤੇ ਉਹ ਹਾਈ ਕੋਰਟ ਨੇ ਇੱਕ ਵਾਰੀ ਰੋਕ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸੁਣਵਾਈ ਤੁਸੀਂ ਬੇਸ਼ੱਕ ਕਰੀ ਜਾਓ ਪਰ ਫੈਸਲਾ ਨਹੀਂ ਸੁਣਾ ਸਕਦੇ ਜਿੰਨਾ ਚਿਰ ਹਾਈ ਕੋਰਟ ਆਰਡਰ ਨਹੀਂ ਕਰਦਾ। ਸੋ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੰਚਕੂਲਾ ਵਾਲੀ ਅਦਾਲਤ ਦੇ ਵਿੱਚ ਜੋ ਫੈਸਲਾ ਹੋਣ ਦੀ ਉਮੀਦ ਸੀ ਉਹਦੇ ਤੇ ਹਾਲ ਦੀ ਘੜੀ ਹੈਂਡ ਬ੍ਰੇਕ ਲੱਗ ਜੀ ਜੀ। ਤੇ ਜਾਂਦੇ ਮਿੰਟੂ ਜੀ ਜੇ ਆਪਾਂ ਗੱਲ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਮੀਂਹ ਦਾ ਪਾਣੀ ਬਚਾਉਣ ਦੀ ਪਹਿਲ ਜੀ, ਇਹ ਇੱਕ ਚੰਗੀ ਪਹਿਲ ਜਾਪਦੀ ਹੈ ਸ਼ੁਰੂਆਤੀ ਦੌਰ ਦੇ ਵਿੱਚ। ਵੈਸੇ ਐਤਕੀ ਮਾਨਸੂਨ ਰੁੱਤ ਹੈ ਜਿਹੜੀ ਤੇ ਤਕਰੀਬਨ ਲੰਘਣ ਵਾਲੀ ਹੋ ਗਈ ਹੈ, ਪਰ ਹਾਲੇ ਸਮਾਂ ਪਿਆ। ਜੇ ਇਹਨਾਂ ਨੇ ਇਸ ਕੰਮ ਕਰਨ ਨੂੰ ਬੀੜਾ ਸਮਝਿਆ ਤਾਂ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਪਹਿਲ ਹੈ। 35 ਗੁਰਦੁਆਰਿਆਂ ਦੇ ਵਿੱਚ ਸ਼ੁਰੂਆਤੀ ਦੌਰ ਦੇ ਅੰਦਰ ਇਹਨਾਂ ਨੇ ਉਹ ਵਾਟਰ ਸੇਵ ਜਿਹੜੇ ਪਲਾਂਟ ਹੈ ਉਹ ਲਾਉਣੇ ਆ।
ਤਾਂ ਇਹ ਇੱਕ ਚੰਗੀ ਪਹਿਲ ਹੈ। ਦੇਖੋ, ਚੰਗੇ ਨੂੰ ਚੰਗਾ ਕਹਿਣਾ ਚਾਹੀਦਾ ਹੈ, ਫੁੱਲ ਨੂੰ ਫੁੱਲ, ਕੰਡੇ ਨੂੰ ਕੰਡਾ ਕਹਿਣਾ ਚਾਹੀਦਾ ਹੈ। ਕਮੇਟੀ ਜੇ ਇਸ ਤਰੀਕੇ ਦੇ ਕੰਮ ਕਰੇ, ਇਹਦੇ ਨਾਲ ਇਹ ਫਾਇਦਾ ਤੇ ਹੋਏਗਾ ਹੀ ਹੋਏਗਾ ਕਿ ਗੁਰਦੁਆਰਿਆਂ ਦੇ ਵਿੱਚ ਜਿਹੜਾ ਬਾਰਿਸ਼ ਦਾ ਪਾਣੀ ਹੈ ਉਹ ਧਰਤੀ ਦੇ ਰਿਚਾਰਜਿੰਗ ਦਾ ਕੰਮ ਆ ਜਾਏਗਾ ਜਾਂ ਉਹ ਸੇਵ ਹੋ ਜਾਏਗਾ। ਨਾਲ ਦੀ ਨਾਲ ਉੱਥੋਂ ਇੱਕ ਸੁਨੇਹਾ ਕਨਵੇ ਹੋਏਗਾ ਸਮਾਜ ਦੇ ਵਿੱਚ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਿੱਖ ਫਿਲਾਸਫੀ ਦੇ ਵਿੱਚ ਬਹੁਤ ਵੱਡਾ ਇੱਕ ਮੰਚ ਹੈ ਗੁਰਦੁਆਰਾ, ਕੋਈ ਵੀ ਮੰਚ ਹੈ ਜਿੱਥੋਂ ਸਮਾਜ ਨੂੰ ਸੁਨੇਹਾ ਆਸਾਨੀ ਦੇ ਨਾਲ ਦਿੱਤਾ ਜਾ ਸਕਦਾ ਹੈ। ਜੇ ਕਮੇਟੀ ਆਪਣਾ ਇਹ ਦਾਇਰਾ ਥੋੜਾ ਜਿਹਾ ਵਧਾ ਲਵੇ, ਬੇਸ਼ੱਕ ਉਹਦੇ ਕੋਲ ਬਹੁਤ ਵੱਡਾ ਬਜਟ ਆ, ਜੇ ਉਹਨੇ ਹੱਥ ਘੁੱਟਣਾ ਬੇਸ਼ੱਕ ਹੱਥ ਘੁੱਟ ਲੇ, ਪਰ ਦੂਜੇ ਗੁਰਦੁਆਰੇ, ਕਿਉਂਕਿ ਸਾਡੇ ਇੱਥੋਂ ਦੇ ਗੁਰਦੁਆਰੇ, ਕੋਈ ਵੀ ਗੁਰਦੁਆਰੇ ਆ ਜਿਹੜੇ, ਜ਼ਿਆਦਾਤਰ ਗੁਰਦੁਆਰੇ ਉਹ ਖੁਸ਼ਹਾਲ ਹੀ ਹੈ, ਇਸ ਆਰਥਿਕ ਪੱਖੋਂ ਕੋਈ ਤੰਗੀ ਫੰਗੀ ਨਹੀਂ ਹੈ। ਤਾਂ ਜੇ ਉਹਨਾਂ ਗੁਰਦੁਆਰਿਆਂ ਨੂੰ ਵੀ ਪ੍ਰੇਰਿਆ ਜਾਵੇ ਜਿਹੜੀ ਕਮੇਟੀ ਦੇ ਅਧੀਨ ਨਹੀਂ, ਤਾਂ ਮੇਰੇ ਖਿਆਲ ਦੇ ਨਾਲ ਜੇ ਗੁਰਦੁਆਰੇ ਸ਼ੁਰੂਆਤ ਕਰਨਗੇ ਇੱਦਾਂ ਦੀ, ਫਿਰ ਪੰਚਾਇਤਾਂ ਵੀ ਕਰ ਸਕਦੀਆਂ। ਪੰਚਾਇਤਾਂ ਤੋਂ ਬਾਅਦ ਲੋਕੀ ਨਿੱਜੀ ਤੌਰ ਤੇ ਵੀ ਇਸ ਪਾਸੇ ਵੱਲ ਆ ਸਕਦੇ ਆ। ਤੇ ਜੇ ਇੰਨੇ ਕੁ ਸਿਆਣੇ ਹੋ ਜਾਣ ਪੰਜਾਬੀ, ਫਿਰ ਤੇ ਆਪਣੀ ਬੱਲੇ ਬੱਲੇ ਆ ਜੀ, ਫਿਰ ਤੇ ਬਾਚੀ ਜਾਈਏ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।